ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। UAPA ਅਨਲੌਫੁਲ ਐਕਟੀਵਿਟੀਜ਼ ਵਾਲਾ ਜਿਹੜਾ ਐਕਟ ਵਾ, ਜਿਹੜਾ ਕਾਨੂੰਨ ਆ, ਉਹਦੀਆਂ ਸੋਧਾਂ ਇਸ ਸਮੇਂ ਸਾਰੇ ਭਾਰਤ ਵਿੱਚ ਜਿੰਨੇ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਲੋਕ ਨੇ ਜਾਂ ਆਮ ਲੋਕ ਜਿਨ੍ਹਾਂ ਨੂੰ ਇਸ ਮਸਲੇ ਦੀ ਸਮਝ ਆ, ਇਸ ਵਿਸ਼ੇ ਦੀ ਸਮਝ ਆ, ਉਹ ਬਹੁਤ ਵੱਡੀ ਚਿੰਤਾ 'ਚ ਨੇ, ਕਿਉਂਕਿ UAPA ਐਕਟ ਦੇ ਵਿੱਚ ਜਿਹੜੀਆਂ ਸੋਧਾਂ ਕੀਤੀਆਂ ਗਈਆਂ ਨੇ, ਉਹਨਾਂ ਸੋਧਾਂ ਨੇ ਆਮ ਮਨੁੱਖ ਦੇ ਧੁਰ ਅੰਦਰ ਤੱਕ ਇੱਕ ਝੁਣਝੁਣੀ, ਇੱਕ ਦਹਿਸ਼ਤ ਦੀ ਲਹਿਰ ਆ ਜਿਹੜੀ ਉਹ ਛੇੜ ਦਿੱਤੀ ਹੈ। ਇਸ ਗੱਲ ਨੂੰ ਥੋੜ੍ਹਾ ਜਿਹਾ ਸਮਝਣ ਦੇ ਲਈ 1984 ਦੇ ਦਰਬਾਰ ਸਾਹਿਬ ਉੱਪਰ ਹੋਏ ਹਮਲੇ ਤੇ ਧਿਆਨ ਧਰਨ ਦੀ ਲੋੜ ਹੈ। ਦਰਬਾਰ ਸਾਹਿਬ ਦੇ ਹਮਲੇ ਮੌਕੇ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਅੰਦਰ ਮਾਰੇ ਗਏ, ਸ਼ਹੀਦੀਆਂ ਪਾ ਗਏ, ਬਹੁਤ ਸਾਰੇ ਫੜੇ ਗਏ ਤੇ ਬਹੁਤ ਸਾਰੇ ਜਿਹੜੇ ਸੀਗੇ ਉਹ ਇੱਥੋਂ ਜਾਨਾਂ ਬਚਾ ਕੇ ਨਿਕਲ ਗਏ। ਜਿਹੜੇ ਫੜੇ ਗਏ ਉਹਨਾਂ ਵਿੱਚ ਵੱਡੀ ਉਮਰ ਦੇ ਬੰਦਿਆਂ ਤੋਂ ਬਿਨਾਂ ਔਰਤਾਂ ਵੀ ਸੀ ਤੇ ਬੱਚੇ ਵੀ ਸੀ, ਤੇ 38 ਜਿਹੜੇ ਸੀਗੇ ਬੱਚੇ ਜਿਨ੍ਹਾਂ ਦੀ ਉਮਰ ਉਸ ਮੌਕੇ 2 ਸਾਲ ਤੋਂ ਲੈ ਕੇ 14-15 ਸਾਲ ਦੇ ਵਿਚਾਲੇ ਹੋ ਸਕਦੀ ਆ, ਉਹਨਾਂ ਬੱਚਿਆਂ ਨੂੰ ਵੀ ਅੱਤਵਾਦੀ ਕਹਿ ਕੇ, ਟੈਰਰਿਸਟ ਕਹਿ ਕੇ ਉਹਨਾਂ ਨੂੰ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਗਿਆ ਸੀ। ਤੇ ਹੈਰਾਨੀ ਦੀ ਗੱਲ ਆ ਕਿ ਜਦੋਂ ਮਨੁੱਖੀ ਅਧਿਕਾਰਾਂ ਦੇ ਨਾਲ ਸੰਬੰਧਿਤ ਇੱਕ ਔਰਤ ਨੇ ਇਸ ਮਸਲੇ ਉੱਤੇ ਜਿਹੜੀ ਕਾਨੂੰਨੀ ਚਾਰਾਜੋਈ ਕੀਤੀ, ਉਹਨਾਂ ਨੂੰ ਛੁਡਵਾਇਆ ਵੀ ਗਿਆ। ਬਾਅਦ ਵਿੱਚ ਜਦੋਂ ਉਹਨਾਂ ਬੱਚਿਆਂ ਦੇ ਬਾਰੇ ਸਾਰੀ ਗੱਲ ਸਾਹਮਣੇ ਆਈ ਕਿ ਉਹ ਕਿਉਂ, ਕਿਵੇਂ, ਕੀ ਕਹਿ ਕੇ ਫੜੇ ਗਏ ਸੀ, ਤਾਂ ਉਹਨਾਂ ਬੱਚਿਆਂ ਨੂੰ 3 ਤਰ੍ਹਾਂ ਦੀਆਂ ਕੈਟਾਗਰੀਆਂ ਦੇ ਵਿੱਚ ਰੱਖਿਆ ਗਿਆ ਸੀ। ਸਭ ਤੋਂ ਪਹਿਲੀ ਕੈਟਾਗਰੀ ਉਹਨਾਂ ਬੱਚਿਆਂ ਵਾਸਤੇ ਰੱਖੀ ਗਈ ਵੀ ਇਹ ਅੱਤਵਾਦੀ ਨੇ, ਟੈਰਰਿਸਟ। ਹੁਣ 2 ਸਾਲ ਦਾ ਨਿਆਣਾ ਜਾਂ 15 ਸਾਲ ਤੱਕ ਦਾ ਨਿਆਣਾ ਜਿਹੜਾ, ਉਹ ਕਿੱਡਾ ਕੁ ਵੱਡਾ ਦਹਿਸ਼ਤਗਰਦ, ਟੈਰਰਿਸਟ ਜਾਂ ਅੱਤਵਾਦੀ ਹੋ ਸਕਦਾ। ਚਲੋ ਇਸ ਗੱਲ ਨੂੰ ਛੱਡ ਕੇ ਅੱਗੇ ਤੁਰਦੇ ਹਾਂ ਵੀ ਦੂਜੀ ਕੈਟਾਗਰੀ ਕੀ ਸੀ। ਦੂਜੀ ਕੈਟਾਗਰੀ ਉੱਥੇ ਰੱਖੀ ਗਈ ਕਿ ਇਹ ਅੱਤਵਾਦੀ ਤਾਂ ਨਹੀਂ, ਪਰ ਇਹ ਅੱਤਵਾਦੀ ਬਣ ਸਕਦਾ। ਮਤਲਬ ਭਵਿੱਖਬਾਣੀ ਜਿਹੜੀ ਆ, ਜਿਵੇਂ ਜੋਤਸ਼ੀ ਕਰਦੇ ਹੁੰਦੇ ਆ ਕਿ ਆਹ ਹੋ ਸਕਦਾ, ਉਹ ਹੋ ਸਕਦਾ, ਜਿਵੇਂ ਆਮ ਆਪਾਂ ਘਰਾਂ 'ਚ ਬੈਠੇ ਗੱਲ ਕਰਦੇ ਹੁੰਦੇ ਆ ਵੀ ਅੱਜ ਗਰਮੀ ਬਹੁਤ ਆ, ਹੋ ਸਕਦਾ ਸ਼ਾਮ ਤੱਕ ਮੀਂਹ ਆ ਜੇ। ਹੁਣ ਉਹ ਮੀਂਹ ਆਉਂਦਾ ਜਾਂ ਨਹੀਂ ਆਉਂਦਾ ਇਹ ਤਾਂ ਇੱਕ ਬਾਅਦ ਦੀ ਗੱਲ ਆ, ਪਰ ਇੰਨਾ ਕਹਿ ਕੇ ਵੀ ਇਹ ਅੱਤਵਾਦੀ ਬਣ ਸਕਦਾ ਕਿਸੇ ਬੱਚੇ ਨੂੰ ਜਿਹਦੀ ਉਮਰ 2 ਸਾਲ ਤੋਂ 15 ਸਾਲ ਦੇ ਵਿਚਾਲੇ ਆ, ਜੇ ਜੇਲ੍ਹ ਯਾਤਰਾ ਕਰਵਾ ਸਕਦੀ ਆ ਇਹ ਗੱਲ, ਤਾਂ ਇਹ ਭਾਰਤੀ ਜਿਹੜਾ ਨਿਜ਼ਾਮ ਆ, ਜਿਹੜੀ ਭਾਰਤੀ ਹਕੂਮਤੀ ਮਸ਼ੀਨਰੀ ਆ, ਉਹਦਾ ਕਮਾਲ ਆ ਵੀ ਇੱਕ ਭਵਿੱਖਬਾਣੀ, ਇੱਕ ਅੰਦਾਜ਼ੇ ਦੇ ਹਿਸਾਬ ਦੇ ਨਾਲ ਹੀ ਕਿਸੇ ਬੰਦੇ ਨੂੰ ਇਹ ਕਹਿ ਕੇ ਵੀ ਅੱਜ ਤਾਂ ਨਹੀਂ ਪਰ ਕੱਲ ਕਲਾਂ ਨੂੰ ਬਣਨਾ ਜਾਵੇ, ਇਸ ਕਰਕੇ ਅਸੀਂ ਹੁਣੇ ਜੇਲ੍ਹ ਸਿੱਟੀ ਜਾਂਦੇ ਹਾਂ ਇਹਨੂੰ। ਤੀਜੀ ਕੈਟਾਗਰੀ ਜਿਹੜੀ ਸੀ ਉਹ ਉਦੋਂ ਵੀ ਡੇਂਜਰਸ, ਉਦੋਂ ਵੀ ਸੰਵੇਦਨਸ਼ੀਲ ਤੇ ਉਦੋਂ ਵੀ ਖਤਰਨਾਕ ਜਿਹੜੀ ਖੁੱਲ੍ਹ ਵਾ ਉਹ ਦੇਣ ਵਾਲੀ ਗੱਲ ਹੈ। ਤੋਂ ਭਾਰਤੀ ਹਕੂਮਤੀ ਮਸ਼ੀਨਰੀ ਨੇ ਤੀਜੀ ਕੈਟਾਗਰੀ ਉਹਨਾਂ ਬੱਚਿਆਂ ਲਈ ਇਹ ਰੱਖੀ ਕਿ ਨਾ ਤਾਂ ਇਹ ਅੱਤਵਾਦੀ ਨੇ, ਮੰਨ ਲੈਂਦੇ ਆ ਜਿਹੜੇ ਤੀਜੀ ਕੈਟਾਗਰੀ ਵਾਲੇ ਆ, ਤੇ ਨਾ ਹੀ ਇਹ ਅੱਤਵਾਦੀ ਬਣ ਸਕਦੇ ਆ, ਪਰ ਇਹਨਾਂ 'ਚ ਸਮਰੱਥਾ ਤਾਂ ਹੈਗੀ ਆ ਨਾ ਵੀ ਕਦੇ ਨਾ ਕਦੇ ਕਿਸੇ ਨਾ ਕਿਸੇ ਮੋੜ ਦੇ ਉੱਤੇ ਅੱਤਵਾਦੀ ਬਣ ਜਾਣਗੇ। ਸੋ ਹਰ ਬੱਚੇ ਲਈ ਇੱਕ ਕੈਟਾਗਰੀ ਰੱਖ ਕੇ 2 ਸਾਲ ਦੇ ਬੱਚੇ ਤੋਂ ਲੈ ਕੇ 15 ਸਾਲ ਤੱਕ ਦੇ ਉਹਨਾਂ ਫੜੇ ਹੋਏ ਬੱਚਿਆਂ ਵਾਸਤੇ ਭਾਰਤੀ ਹਕੂਮਤੀ ਮਸ਼ੀਨਰੀ ਨੇ ਉਹਨਾਂ ਨੂੰ ਟੈਰਰਿਸਟ ਗਰਦਾਨ ਦਿੱਤਾ, ਅੱਤਵਾਦੀ ਗਰਦਾਨ ਦਿੱਤਾ। ਬੜੀ ਹਾਲ ਦਹਾਈ ਪਈ, ਬੜਾ ਰੌਲਾ ਪਿਆ ਕਿ ਐ ਕਿਸੇ ਨੂੰ ਕਿਵੇਂ ਅੱਤਵਾਦੀ ਕਿਹਾ ਜਾ ਸਕਦਾ ਵੀ ਕੱਲ ਕਰਾਂ ਨੂੰ ਬਣ ਸਕਦਾ, ਜਾਂ ਇਹ ਕਹਿ ਕੇ ਕਿਵੇਂ ਅੱਤਵਾਦੀ ਕਿਹਾ ਜਾ ਸਕਦਾ ਕਿ ਬਣ ਨਾ ਜਾਵੇ। ਇਸ ਕਰਕੇ ਸਮਰੱਥਾ ਤਾਂ ਹੈਗੀ ਇਹਦੀ। ਜਿਵੇਂ ਹਿੰਦੀ ਫਿਲਮਾਂ ਦੇ ਵਿੱਚ ਜਿਹੜਾ ਵਿਲਨ ਹੁੰਦਾ, ਜਿਹੜਾ ਮਾੜਾ ਬੰਦਾ ਦਿਖਾਉਣਾ ਹੁੰਦਾ, ਉਹ ਪੱਕਾ ਹੀ ਆ ਵੀ ਉਹ ਕੋਈ ਮੁਸਲਮਾਨ ਜਿਹੜਾ ਹੈਗਾ ਉਹ ਦਿਖਾਇਆ ਜਾਊਗਾ, ਤੇ ਉਹ ਫਿਰ ਉਹਦੇ ਆਲੇ ਦੁਆਲੇ ਜਿਹੜਾ ਹੈਗਾ ਇੱਕ ਮਾਹੌਲ ਸਿਰਜਿਆ ਜਾਊਗਾ, ਤੇ ਜਿਹੜਾ ਨਾਇਕ ਆ ਉਹ ਮਤਲਬ ਹਿੰਦੂ ਹੀ ਹੁੰਦਾ, ਕਿਉਂਕਿ ਹਿੰਦੂ ਕਦੇ ਵੀ ਗਲਤ ਸ਼ੇਡ ਵਿੱਚ ਦਿਖਾਇਆ ਨਹੀਂ ਜਾ ਸਕਦਾ, ਕਿਉਂਕਿ ਉਹਦੇ ਨਾਲ ਤਾਂ ਬੜਾ ਪੰਗਾ ਪੈ ਜੂ, ਕਿਉਂਕਿ ਭਾਰਤ ਦੀ ਮੁੱਖ ਧਾਰਾ ਜਿਹੜੀ ਆ ਉਹ ਸਾਰੀ ਦੁਆਲੇ ਹੋ ਜੂ। ਇਸ ਕਰਕੇ ਸੌਖਾ ਜਿਹਾ ਰਾਹ ਲੱਭਿਆ ਹੋਇਆ ਵੀ ਮੁਸਲਮਾਨਾਂ ਦੀ ਇੱਥੇ ਕਿਹੜੀ ਪੁੱਛਗਿੱਛ ਆ, ਮੁਸਲਮਾਨਾਂ ਨੂੰ ਅੱਤਵਾਦੀ ਬਣਾ ਲਓ, ਡੌਨ ਬਣਾ ਲਓ, ਬਦਮਾਸ਼ ਬਣਾ ਲਓ, ਉਹਨੂੰ ਜੋ ਮਰਜ਼ੀ ਬਣਾ ਲਓ। ਤੋ ਜਿਵੇਂ ਹਿੰਦੀ ਫਿਲਮਾਂ ਦੇ ਰਾਹੀਂ ਇੱਕ ਸਾਈਕੋਲੋਜੀਕਲ ਅਟੈਕ ਜਿਹੜਾ ਹੈਗਾ ਉਹ ਹੁੰਦਾ, ਉਵੇਂ ਦੀ ਹੋਈ ਗੱਲ ਜਿਹੜੀ ਆ ਇੱਥੇ ਕੀਤੀ ਗਈ ਪੰਜਾਬ ਦੀ ਧਰਤੀ ਉੱਤੇ ਕਿ
ਜਦੋਂ 1984 ਮੌਕੇ ਬਾਤਚੀਤ ਨਾਮ ਦਾ ਪਰਚਾ ਜਿਹੜਾ ਸੀਗਾ, ਜਿਹੜਾ ਫੌਜ ਦਾ ਪਰਚਾ ਸੀ, ਉਸ ਪਰਚੇ ਦੇ ਵਿੱਚ ਪੰਜਾਬ ਦੇ ਵਿੱਚ ਜਿਨ੍ਹਾਂ ਬੰਦਿਆਂ ਨੂੰ ਨਜਿੱਠਣ ਲਈ, ਜਿਨ੍ਹਾਂ ਬੰਦਿਆਂ ਨੂੰ ਟਾਰਗੇਟ ਕਰਨ ਦੇ ਲਈ ਇੰਡੀਅਨ ਫੌਜ ਨੂੰ ਭੇਜਿਆ ਗਿਆ ਸੀ, ਉਹਦੀ ਇੱਕ ਵਿਆਖਿਆ ਦਿੱਤੀ ਗਈ ਸੀ ਵੀ ਜਿਨ੍ਹਾਂ ਨੂੰ ਤੁਸੀਂ ਉੱਥੇ ਠੋਕਣ ਜਾ ਰਹੇ ਹੋ, ਜਿਨ੍ਹਾਂ ਨੂੰ ਕਤਲ ਕਰਨ ਜਾ ਰਹੇ ਹੋ, ਜਿਨ੍ਹਾਂ ਦਾ ਮਾਰ ਮਰੀਆ ਤੁਸੀਂ ਕਰਨਾ, ਵੀ ਆਹ ਬੰਦੇ ਨੇ ਉਹਦੀ ਜਿਹੜੀ ਨਿਸ਼ਾਨੀ ਦੱਸੀ ਗਈ ਸੀ ਉਹ ਇਹ ਸੀ ਵੀ ਇਹਨਾਂ ਦੇ ਪੀਲੇ ਪਰਨੇ ਹੁੰਦੇ ਨੇ, ਇਹ ਅੰਮ੍ਰਿਤਧਾਰੀ ਹੁੰਦੇ ਨੇ, ਤੇ ਇਹ ਮਤਲਬ ਕਸ਼ਹਿਰਾ ਜਾਂ 5 ਕਕਾਰ ਜਿਹੜੇ ਆਹ ਪਹਿਨਦੇ ਨੇ, ਤੇ ਇਹਨਾਂ ਬੰਦਿਆਂ ਦੀਆਂ ਸ਼ਕਲਾਂ ਭੋਲੀਆਂ ਭਾਲੀਆਂ ਜਾਂ ਲੱਗ ਸਕਦੀਆਂ ਨੇ, ਪਰ ਇਹਨਾਂ ਦੇ ਬੀਬੇ ਚਿਹਰਿਆਂ ਮਗਰ ਨਾ ਜਾਇਓ, ਇਹ ਅੱਗ ਲਾਉਣ ਨੂੰ, ਕਤਲ ਕਰਨ ਨੂੰ ਤੇ ਹੋਰ ਬੜੀਆਂ ਖੂਨੀ ਵਾਰਦਾਤਾਂ ਕਰਨ ਨੂੰ ਇਹ ਲੋਕ ਤਿਆਰ ਨੇ, ਤੇ ਇਹਨਾਂ ਨਾਲ ਸਖਤੀ ਨਾਲ ਤੁਸੀਂ ਜਾ ਕੇ ਨਜਿੱਠਣਾ। ਇਹ ਜਿਹੜੀ ਡਿਸਕ੍ਰਿਪਸ਼ਨ ਜਾਂ ਜਿਹੜੀ ਪਰਿਭਾਸ਼ਾ ਜਾਂ ਜਿਹੜੀ ਵਿਆਖਿਆ ਬਾਤਚੀਤ ਪਰਚੇ ਵਿੱਚ ਦਿੱਤੀ ਹੋਈ ਆ, ਉਹ ਅੱਜ ਵੀ ਬਹੁਤ ਸਾਰੇ ਕਿਤਾਬਾਂ, ਮੈਗਜ਼ੀਨਾਂ, ਅਖਬਾਰਾਂ 'ਚ ਛਪਦੀ ਆ। ਜਦੋਂ ਉਹਨੂੰ ਪੜ੍ਹੀਦਾ ਤਾਂ ਐਂ ਲੱਗਦਾ ਕਿ ਪੰਜਾਬ ਦੀ ਧਰਤੀ ਦਾ ਤਾਂ ਇੱਕ ਵੀ ਸਿੱਖ ਨਹੀਂ ਬਚ ਸਕਦਾ ਇਸ ਵਿਆਖਿਆ ਤੋਂ। ਫਿਰ ਤਾਂ ਸਾਰੇ ਦੇ ਸਾਰੇ ਜਿਹੜੇ ਪੰਜਾਬ ਦੇ ਸਿੱਖ ਨੇ, ਕਿਉਂਕਿ ਅਸੀਂ ਆਮ ਹੀ ਗੁਰੂ ਨੂੰ ਪਿਆਰ ਕਰਨ ਵਾਲੇ ਸਿੱਖ ਜਿਹੜੇ ਹੈਗੇ ਆ, ਅੰਮ੍ਰਿਤ ਛਕਦੇ ਆ, ਤੇ ਜਦੋਂ ਅੰਮ੍ਰਿਤ ਛਕਦੇ ਆ ਸਾਡੀ ਸਾਰਿਆਂ ਦੀ ਸ਼ਕਲ ਉਹੋ ਜਿਹੀ ਬਣ ਜਾਂਦੀ ਹੈ ਜਿਹੋ ਜਿਹੀ ਬਾਤਚੀਤ ਪਰਚੇ ਦੇ ਵਿੱਚ ਫੌਜੀਆਂ ਨੂੰ ਕਿਹਾ ਗਿਆ ਸੀ ਕਿ ਇਹੋ ਜਿਹੇ ਬੰਦੇ ਤੁਸੀਂ ਰਗੜਨੇ ਆ, ਮਾਰਨੇ ਆ, ਕੁੱਟਣੇ ਆ, ਉਹਨਾਂ ਤੇ ਜ਼ੁਲਮ ਕਰਨਾ। ਤੋਂ ਭਾਰਤੀ ਹਕੂਮਤੀ ਮਸ਼ੀਨਰੀ ਬਾਰ-ਬਾਰ ਇਸ ਤਰੀਕੇ ਦੇ ਨਾਲ ਇੱਥੇ ਵਸਦੇ ਲੋਕਾਂ ਨੂੰ ਜਿਹੜਾ ਹੈ ਕੋਈ ਨਾ ਕੋਈ ਟੈਗ ਲਾ ਕੇ, ਜਿਵੇਂ ਕਹਿੰਦੇ ਆ ਨਾ, ਕਾਲ ਦਾ ਡੌਗ ਮੈਡ ਐਂਡ ਦੈਨ ਸ਼ੂਟ, ਮਤਲਬ ਪਹਿਲਾਂ ਉਹਨੂੰ ਕੁੱਤੇ ਨੂੰ ਪਾਗਲ ਕਰਾਰ ਦੇ ਦਿਓ ਵੀ ਇਹ ਕੁੱਤਾ ਹਲਕਿਆ ਹੋਇਆ ਵਾ, ਬਚੋ ਇਹ ਤੋਂ, ਭੱਜੋ ਇਹ ਤੋਂ, ਤੇ ਜਦੋਂ ਸਾਰੇ ਲੋਕ ਜਿਹੜੇ ਨੇ ਉਸ ਕੁੱਤੇ ਤੋਂ ਡਰ ਰਹੇ ਹੁੰਦੇ ਨੇ, ਉਦੋਂ ਇੱਕ ਪੱਥਰ ਮਾਰੋ, ਫਿਰ ਬਾਕੀ ਲੋਕ ਲੱਗ ਜਾਂਦੇ ਆ। ਉਹ ਕੁੱਤਾ ਹਲਕਿਆ ਹੋਇਆ ਨਹੀਂ ਜਾਂ ਹੈ, ਇਹ ਗੱਲ ਕਿਸੇ ਨੇ ਨਹੀਂ ਵਿਚਾਰਨੀ। ਉਹ ਕੁੱਤਾ ਵਿਚਾਰਾ ਆਪਦੀ ਜਾਨ ਬਚਾਉਣ ਲਈ ਭੱਜੂਗਾ, ਭੌਂਕੂਗਾ, ਤੇ ਜਿੰਨੇ ਵੀ ਲੋਕ ਹੋਣਗੇ ਉਹ ਹੋਰ ਜ਼ਿਆਦਾ ਉਤੇਜਿਤ ਹੋਣਗੇ, ਹੋਰ ਜ਼ਿਆਦਾ ਸਮਝਣਗੇ ਕਿ ਇਹ ਤਾਂ ਪਾਗਲ ਆ, ਇਹਨੂੰ ਮਾਰਨਾ ਚਾਹੀਦਾ, ਇਹ ਹਲਕਿਆ ਹੋਇਆ, ਇਹਨੂੰ ਮਾਰਨਾ ਚਾਹੀਦਾ। ਤੇ ਉਹ ਲੋਕ ਜਿਨ੍ਹਾਂ ਨੇ ਕਦੇ ਮਤਲਬ ਇੱਕ ਨਿੱਕੀ ਜਿਹੀ ਸੋਟੀ ਹੱਥ 'ਚ ਫੜੀ ਹੁੰਦੀ, ਉਹ ਵੀ ਡਲੇ ਚੱਕ ਕੇ, ਕਿ ਉਹਨਾਂ ਨੂੰ ਲੱਗਦਾ ਕਿ ਜੇ ਅਸੀਂ ਇਹਨੂੰ ਨਾ ਮਾਰਿਆ ਇਹ ਸਾਨੂੰ ਮਾਰ ਦੂ। ਤੋ ਜਿਵੇਂ ਇੱਕ ਮਾਹੌਲ ਤਿਆਰ ਕੀਤਾ ਜਾਂਦਾ, ਜਿਵੇਂ ਜਿਹੜਾ ਇੱਕ ਕਤਲੋਗਰਦ ਦਾ ਟੈਗ ਲਾ ਕੇ ਕਿਸੇ ਬੰਦੇ ਨੂੰ, ਇੱਕ ਪੂਰੇ ਭਾਈਚਾਰੇ ਨੂੰ ਬਦਨਾਮ ਕੀਤਾ ਜਾਂਦਾ, ਉਵੇਂ ਇੱਥੇ ਕਦੇ ਮੁਸਲਮਾਨਾਂ ਨੂੰ, ਕਦੇ ਦਲਿਤਾਂ ਨੂੰ, ਕਦੇ ਹੋਰ ਕਿਸੇ ਨੂੰ, ਖਾਸ ਤੌਰ ਤੇ ਇੱਥੇ ਪੰਜਾਬ ਦੀ ਜੇ ਅਸੀਂ ਗੱਲ ਕਰੀਏ ਤਾਂ ਸਿੱਖਾਂ ਨੂੰ ਇਸ ਤਰੀਕੇ ਨਾਲ ਨਿਸ਼ਾਨੇ ਉੱਤੇ ਲੋਕਾਂ ਦੇ ਲਿਆ ਕੇ ਬਾਕੀ ਸਾਰੇ ਲੋਕਾਂ ਨੂੰ ਇਹ ਲੱਗਣ ਲਾ ਦਿੱਤਾ ਜਾਂਦਾ ਵੀ ਜੇ ਤੁਸੀਂ ਇਹਨੂੰ ਨਾ ਫੜਵਾਇਆ, ਜੇ ਤੁਸੀਂ ਇਹਨੂੰ ਨਾ ਮਰਵਾਇਆ, ਫਿਰ ਤੁਸੀਂ ਮਾਰੇ ਜਾਣਾ। ਖਾੜਕੂ ਲਹਿਰ ਦੇ ਦਿਨਾਂ ਦੇ ਵਿੱਚ ਇਹੋ ਜਿਹੇ ਬਹੁਤ ਜ਼ਿਆਦਾ ਵਰਤਾਰੇ ਹੋਏ, ਜਦੋਂ ਕਿਸੇ ਬੰਦੇ ਬਾਰੇ ਆਮ ਲੋਕਾਂ ਨੇ ਇਹ ਸਮਝ ਲਿਆ ਕਿ ਉਹਦਾ ਅਕਸ, ਉਹਦਾ ਪ੍ਰਭਾਵ ਹੀ ਇਹੋ ਜਿਹਾ ਬਣਾ ਦਿੱਤਾ ਗਿਆ। ਖੁਦ ਮੈਂ ਆਪ ਇਹੋ ਜਿਹੀ ਇੱਕ ਟ੍ਰੈਜਡੀ ਦਾ ਸ਼ਿਕਾਰ ਹੋਇਆ, ਜਦੋਂ ਇੱਕ ਵੱਡੀ ਉਮਰ ਦਾ ਬਜ਼ੁਰਗ ਜਿਹੜਾ ਸੀ, ਉਹਨੇ ਸੱਦ ਕੇ, ਜਦੋਂ ਮੇਰੀ ਆ ਕਿਤਾਬ ਪੰਜਾਬ ਦਾ ਬੁੱਚੜ KPS ਗਿੱਲ ਆਈ, ਉਹਨੇ ਉਸ ਤੋਂ ਬਾਅਦ 'ਚ ਮੈਨੂੰ ਬੈਠਾ ਕੇ ਮੇਰੇ ਨਾਲ ਆਪਦਾ ਢਿੱਡ ਫੋਲਿਆ, ਦੁੱਖ ਸੁੱਖ ਕੀਤਾ ਕਿ ਅਸੀਂ ਤਾਂ ਬਹੁਤ ਗਲਤ ਸਮਝਦੇ ਰਹੇ, ਤੇ ਮੈਂ ਖੁਦ ਇਸ ਚੀਜ਼ ਨੂੰ ਮੰਨਦਾ ਰਿਹਾ ਕਿ ਸ਼ਾਇਦ ਅਸੀਂ ਤੁਹਾਡੇ ਨਿਸ਼ਾਨੇ ਤੇ ਹਾਂ। ਤੇ ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਤੁਹਾਨੂੰ ਇਹ ਵਹਿਮ, ਇਹ ਭਰਮ ਕਿਵੇਂ ਪੈ ਗਿਆ ਕਿ ਅਸੀਂ ਤੁਹਾਨੂੰ ਕੋਈ ਜਿਹੜਾ ਹੈਗਾ ਨੁਕਸਾਨ ਪਹੁੰਚਾਉਣਾ ਚਾਹੁੰਦੇ ਆ। ਉਹਨੇ ਜਿਹੜੀਆਂ ਗੱਲਾਂ ਦੱਸੀਆਂ ਉਹ ਆਪ ਵੀ ਹੱਸੇ, ਕਿ ਪਰ ਉਦੋਂ ਕਹਿੰਦਾ 30 ਸਾਲ ਪਹਿਲਾਂ ਸਾਨੂੰ ਇਹੀ ਲੱਗਦਾ ਹੁੰਦਾ ਸੀਗਾ ਕਿ ਤੁਸੀਂ ਸਾਡੇ ਵੈਰੀ ਹੋ। ਤੋ ਆਮ ਹੀ ਇਹ ਇੱਕ ਵਰਤਾਰਾ, ਇੱਕ ਫਨੋਮਨਾ ਇਹੋ ਜਿਹਾ ਸਟੇਟਾਂ ਬਣਾ ਦਿੰਦੀਆਂ ਹੁੰਦੀਆਂ ਨੇ, ਹਕੂਮਤੀ ਨਿਜ਼ਾਮ ਇੱਕ ਇਹੋ ਜਿਹਾ ਮਾਹੌਲ ਬਣਾ ਦਿੰਦੀਆਂ ਨੇ ਕਿ ਤੁਹਾਨੂੰ ਜਿਹੜਾ ਤੁਹਾਡਾ ਦੋਸਤ ਵਾ ਉਹ ਤੁਹਾਨੂੰ ਦੁਸ਼ਮਣ ਲੱਗਣ ਲੱਗ ਜਾਂਦਾ, ਤੇ ਜਿਹੜਾ ਤੁਹਾਡਾ ਦੁਸ਼ਮਣ ਹੁੰਦਾ ਉਹ ਤੁਹਾਨੂੰ ਦੋਸਤ ਲੱਗਣ ਲੱਗ ਜਾਂਦਾ। ਭਾਰਤੀ ਮੀਡੀਆ ਨੇ ਤਾਂ ਇਸ ਖੇਤਰ ਵਿੱਚ ਕਮਾਲਾਂ ਹੀ ਕੀਤੀਆਂ ਪਈਆਂ ਨੇ। ਜਿਸ ਬੰਦੇ ਨੂੰ ਬਦਨਾਮ ਕਰਨਾ ਹੁੰਦਾ, ਜਿਸ ਬੰਦੇ ਦੇ ਖਿਲਾਫ ਮਾਹੌਲ ਤਿਆਰ ਕਰਨਾ ਹੁੰਦਾ, ਉਹਦੇ ਬਾਰੇ ਜੋ ਕੁਝ ਮੂੰਹ ਆਇਆ ਫਿਰ ਉਹ ਬੋਲਦੇ ਨੇ। ਤੁਸੀਂ ਅਕਸਰ ਹੀ ਦੇਖਦੇ ਹੋ ਅੱਜ ਕੱਲ ਜਿਹੜਾ ਹੈ TV ਚੈਨਲਾਂ ਦੇ ਉੱਤੇ ਹਰ ਰੋਜ਼ ਸ਼ਾਮ ਨੂੰ ਪਿਛਲੇ 5-10 ਦਿਨ ਤੋਂ, ਜਿੱਦਣ ਤੋਂ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਮਰੀਕਾ ਗਿਆ, ਉਸ ਦਿਨ ਤੋਂ ਲਗਾਤਾਰ ਇਹ ਦਿਖਾਉਣ ਤੇ ਲੱਕ ਬੰਨਿਆ ਹੋਇਆ ਵੀ ਇਮਰਾਨ ਖਾਨ ਵਰਗਾ ਘਟੀਆ, ਨੀਚ, ਮਾੜਾ ਤਾਂ ਧਰਤੀ ਉੱਤੇ ਹੈ ਹੀ ਕੋਈ ਨਹੀਂ, ਇਹ ਤਾਂ ਬਹੁਤ ਝੂਠੇ ਲੋਕ ਨੇ, ਇਹ ਤਾਂ ਏਦਾਂ ਆ। ਇਵੇਂ ਹੀ ਪਾਕਿਸਤਾਨ ਜਿੰਨਾ ਗੰਦਾ, ਘਟੀਆ, ਨੀਚ ਤੇ ਮਾੜਾ ਦਿਖਾਇਆ ਜਾ ਸਕਦਾ, ਵਿਚਾਰੇ ਰੋਜ਼ ਮਿਹਨਤ ਕਰਦੇ ਨੇ ਤੇ ਲੋਕਾਂ ਨੂੰ ਮਰਵਾਉਣ ਤੇ ਤੁਲੇ ਪਏ ਨੇ। ਔਰ ਕਈ ਜਿਹੜੇ ਲੋਕ ਨੇ ਖਾਸ ਤੌਰ ਤੇ ਜਿਨ੍ਹਾਂ ਕੋਲੇ ਹੋਰ ਸਾਧਨ ਨਹੀਂ ਹੁੰਦੇ, ਉਹ ਉਹਨਾਂ ਦੇ ਟਰੈਪ ਵਿੱਚ ਫਸ ਵੀ ਜਾਂਦੇ ਆ। ਉਹਨਾਂ ਨੂੰ ਐਂ ਲੱਗਦਾ ਵੀ ਸਾਰੇ ਦੁਨੀਆ ਦੇ ਵਿੱਚ ਸਭ ਤੋਂ ਮਾੜੀ ਥਾਂ ਜਿਹੜੀ ਉਹ ਪਾਕਿਸਤਾਨ ਆ, ਤੇ ਉੱਥੇ ਰਹਿਣ ਵਾਲੇ ਲੋਕ ਜਿਹੜੇ ਨੇ ਉਹ ਸਵੇਰਿਓਂ ਹੀ AK-47 ਚੱਕਦੇ ਆ ਤੇ ਬਾਰਡਰ ਦੇ ਉੱਤੇ ਆ ਕੇ ਖੜ ਜਾਂਦੇ ਆ, ਤੇ ਇੰਡੀਆ ਵੱਲ ਨੂੰ
ਆਪਦੀਆਂ ਗੰਨਾਂ ਦੇ ਤੋਪਾਂ ਦੇ ਮੂੰਹ ਕਰਕੇ ਇੱਧਰ ਨੂੰ ਖਨੀ ਚਲਾਉਂਦੇ ਰਹਿੰਦੇ ਆ, ਤੇ ਜਾਂ ਵੀ ਉਹ ਉੱਥੋਂ ਤਿਆਰ ਹੋ ਕੇ ਘਰਾਂ ਚੋਂ ਨਿਕਲਦੇ ਆ ਤੇ ਭਾਰਤ ਦੇ ਅੱਡ ਅੱਡ ਸ਼ਹਿਰਾਂ ਦੇ ਵਿੱਚ ਆ ਕੇ ਖਨੀ ਬੰਬ ਧਮਾਕੇ ਕਰਦੇ ਫਿਰਦੇ ਆ। ਉੱਥੇ ਦੇ ਲੋਕ ਜਿਹੜੇ ਨੇ ਬੜੇ ਜ਼ਾਲਮ ਨੇ, ਬੜੇ ਬੁੱਚੜ ਨੇ, ਮੁਸਲਮਾਨ ਬੜੇ ਮਾੜੇ ਆ। ਸੋ ਇਹ ਸਾਰਾ ਭਾਰਤੀ ਮੀਡੀਆ ਦਾ ਕਮਾਲ ਆ। ਇਦਾਂ ਦਾ ਹੀ ਜਿਹੜਾ ਹੈਗਾ ਭਾਰਤ ਦੇ ਵਿੱਚ ਵਸਦੇ ਮੁਸਲਮਾਨਾਂ ਦੇ ਖਿਲਾਫ ਮਾਹੌਲ ਇਹਨਾਂ ਦਿਨਾਂ 'ਚ ਤਿਆਰ ਕੀਤਾ ਹੋਇਆ। ਜਿਹੜਾ ਵੀ ਬੰਦਾ ਉਹਨਾਂ ਦੇ ਹੱਕ 'ਚ ਬੋਲਣ ਦੀ ਕੋਸ਼ਿਸ਼ ਕਰਦਾ ਬਈ ਇਹ ਮੁਸਲਮਾਨਾਂ ਦੇ ਉੱਤੇ ਤੁਸੀਂ ਇਸ ਤਰੀਕੇ ਨਾਲ ਜਿਹੜਾ ਕਰਦੇ ਹੋ, ਇੱਕ ਭੋਲਾ ਭਾਲਾ ਭਾਰਤ ਦਾ ਨਾਗਰਿਕ ਆ, ਉਹ ਤੁਹਾਡੇ ਮੁਲਕ ਦਾ ਸਿਟੀਜ਼ਨ ਆ, ਉਹ ਇੱਥੇ ਟੈਕਸ ਦਿੰਦਾ, ਇੱਥੋਂ ਦੇ ਸਾਰੇ ਕਾਨੂੰਨਾਂ ਨੂੰ ਮੰਨਦਾ, ਤੁਹਾਡੇ ਮੁਲਕ ਦਾ ਉਹ ਲੰਮੇ ਅਰਸੇ ਤੋਂ ਪੁਸ਼ਤਾਂ ਤੋਂ ਇੱਥੇ ਰਹਿ ਰਿਹਾ ਮੁਸਲਮਾਨ ਆ। ਤੇ ਉਸ ਮੁਸਲਮਾਨ ਦਾ ਇੰਨੀ ਗੱਲ ਦੇ ਨਾਲ ਤਾਂ ਕੋਈ ਦੋਸ਼ ਨਹੀਂ ਨਾ ਬਣ ਜਾਂਦਾ ਕਿ ਉਹ ਮੁਸਲਮਾਨਾਂ ਦੇ ਪਰਿਵਾਰ 'ਚ ਜੰਮਿਆ, ਤੇ ਉਹਦਾ ਪਹਿਰਾਵਾ ਜਾਂ ਉਹਦੀ ਆਸਥਾ ਜਾਂ ਰੱਬ ਨੂੰ ਮੰਨਣ ਦਾ ਢੰਗ ਤਰੀਕਾ ਜਿਹੜਾ ਹੈ ਉਹ ਸਾਡੇ ਨਾਲੋਂ ਵੱਖਰਾ। ਸਿਰਫ ਮੁਸਲਮਾਨ ਹੋਣਾ ਕਿਸੇ ਦਾ ਕੋਈ ਦੋਸ਼ ਨਹੀਂ, ਪਰ ਇੱਥੇ ਦੋਸ਼ ਮੰਨ ਲਿਆ ਗਿਆ ਕਿਉਂਕਿ ਭਾਰਤੀ ਮੀਡੀਆ ਨੇ, ਇੰਡੀਅਨ ਸਟੇਟ ਨੇ ਪੂਰਾ ਮਿੱਥ ਕੇ ਕੂੜ ਪ੍ਰਚਾਰ ਇਸ ਹਿਸਾਬ ਨਾਲ ਕੀਤਾ ਹੋਇਆ ਕਿ ਆਮ ਭਾਰਤੀ ਨੂੰ, ਖਾਸ ਤੌਰ ਤੇ ਹਿੰਦੂ ਕੱਟੜਪੰਥੀਆਂ ਨੂੰ ਹੁਣ ਇਉਂ ਲੱਗਦਾ ਵੀ ਜੇਕਰ ਅਸੀਂ ਹਰ ਰੋਜ਼ ਇੱਕ ਅੱਧਾ ਜਿਹੜਾ ਮੁਸਲਮਾਨ ਆ ਉਹਨੂੰ ਫੜ ਕੇ 40-50 ਜਾਣੇ ਰੱਜ ਕੇ ਕੁੱਟੀਏ ਨਾ, ਫਿਰ ਉਹਦੀ ਵੀਡੀਓ ਬਣਾਈਏ ਤੇ ਉਹਨੂੰ ਕਹੀਏ ਬੋਲ ਜੈ ਸ਼੍ਰੀ ਰਾਮ। ਹੁਣ ਜਿਹੜਾ ਹਰੇਕ ਜਿਹੜੀ ਭੀੜ ਹੁੰਦੀ ਆ ਜਾਂ ਇਸ ਤਰ੍ਹਾਂ ਦੇ ਲੋਕ ਹੁੰਦੇ ਆ ਜਿਨ੍ਹਾਂ ਦੇ ਮਨ ਵਿੱਚ ਇਸ ਤਰ੍ਹਾਂ ਦੇ ਖਿਆਲ ਆਉਂਦੇ ਆ, ਹਰੇਕ ਹੀ ਉਹਨਾਂ ਦਲੇਰ ਤੇ ਜਾਂਬਾਜ਼ ਤਾਂ ਹੁੰਦਾ ਨਹੀਂ। ਤਾਂ ਫਿਰ ਉਹਨਾਂ ਨੇ ਇੱਕ ਸੌਖਾ ਤਰੀਕਾ ਲੱਭਿਆ ਹੋਇਆ ਕਿ ਕਿਸੇ ਗਰੀਬ ਜੇ ਤੁਰੇ ਜਾਂਦੇ ਮੁਸਲਮਾਨ ਨੂੰ ਫੜ ਲਓ, ਉਹਨੂੰ ਕੁੱਟ ਲਓ, ਮਾਰ ਲਓ, ਤੇ ਉਹਦੀ ਵੀਡੀਓ ਬਣਾ ਕੇ ਆਪਦੀ ਫੁਕਰੀ ਮਾਰ ਲਈਏ, ਆਪਦੀ ਚੜ੍ਹਤ ਬਣਾ ਲਈਏ ਤੇ ਆਪਦੇ ਆਪ ਨੂੰ ਬੜਾ ਬਲਸ਼ਾਲੀ ਯੋਧਾ ਮੰਨ ਲਈਏ ਵੀ ਅਸੀਂ ਹੁਣ ਮਹਾਰਾਣਾ ਪ੍ਰਤਾਪ ਦੇ ਵਾਰਸ ਬਣ ਗਏ ਹਾਂ। ਅਸੀਂ ਇੱਕ ਗਰੀਬ ਰੇਹੜੀ ਵਾਲਾ ਜਿਹੜਾ ਮੁਸਲਮਾਨ ਆ ਉਹਦੀ ਦਾੜੀ ਫੜ ਕੇ ਉਹਨੂੰ ਕੁੱਟ ਕੇ ਕਹਿ ਰਹੇ ਹਾਂ ਵੀ ਬੋਲ ਜੈ ਸ਼੍ਰੀ ਰਾਮ। ਤੇ ਜੈ ਸ਼੍ਰੀ ਰਾਮ ਜਿਹੜਾ ਹੈ ਉਹ ਤਾਂ ਖੁਦ ਚੀਕਾ, ਮਤਲਬ ਸ਼੍ਰੀ ਰਾਮ ਜਿਹੜੇ ਹੈਗੇ ਆ ਜੋ ਰਾਮਚੰਦਰ ਜਿਹਨੂੰ ਇਹ ਜੋ ਸ਼੍ਰੀ ਰਾਮ ਕਹਿੰਦੇ ਆ, ਜਿਹਦੀ ਕਹਾਉਣ ਨੂੰ ਫਿਰਦੇ ਆ, ਜਿੰਨੀਆਂ ਕੁੱਤੀਆਂ ਹਰਕਤਾਂ ਇਸ ਟਾਈਮ ਜੈ ਸ਼੍ਰੀ ਰਾਮ ਕਹਾਉਣ ਵਾਲੇ ਲੋਕ ਕਰ ਰਹੇ ਨੇ, ਹੋ ਸਕਦਾ ਜੇ ਸ਼੍ਰੀ ਰਾਮਚੰਦਰ ਜੀ ਆਪ ਦੇਖਣ ਉਹ ਵੀ ਸ਼ਰਮਸ਼ਾਰ ਹੋ ਜਾਣ ਕਿ ਮੇਰਾ ਨਾਂ ਲੈ ਕੇ ਇੰਨੀ ਬਦਮਾਸ਼ੀ। ਕਿਉਂਕਿ ਇੱਕ ਪਾਸੇ ਤਾਂ ਇਹ ਕਿਹਾ ਜਾਂਦਾ ਕਿ ਜਿਹੜਾ ਰੱਬ ਆ, ਅਕਾਲ ਪੁਰਖ ਵਾਹਿਗੁਰੂ ਆ, ਵੀ ਉਹ ਇੱਕੋ ਹੀ ਆ, ਤੇ ਜੇਕਰ ਜਿਹੜੇ ਲੋਕ ਉਹਨੂੰ ਅੱਲਾ ਜਾਂ ਗੋਡ ਜਾਂ ਖੁਦਾ ਮੰਨਦੇ ਆ ਜਾਂ ਰੱਬ ਮੰਨਦੇ ਆ ਜਾਂ ਵਾਹਿਗੁਰੂ ਮੰਨਦੇ ਆ, ਤੇ ਇਵੇਂ ਜਿਹੜੇ ਲੋਕ ਆ ਕੁਛ ਨੂੰ ਰਾਮਚੰਦਰ ਦੇ ਰੂਪ ਚ ਮੰਨਦੇ ਆ, ਤਾਂ ਇਹ ਜਿਹੜੀ ਚੀਜ਼ ਆ ਫਿਰ ਤਾਂ ਸਾਰਿਆਂ ਦੇ ਲਈ ਰੱਬ ਇੱਕੋ ਆ। ਤਾਂ ਫਿਰ ਜਿਹੜੇ ਉਸੇ ਰੱਬ ਦੇ ਇੱਕੋ ਦੇ ਜਿਹੜੀ ਅਮੱਤਵ ਆ ਜਾਂ ਉਹਦੇ ਬੱਚੇ ਨੇ, ਜੇ ਇੱਕ ਦੂਜੇ ਦਾ ਸਿਰ ਇਸ ਕਰਕੇ ਪਾੜ ਰਹੇ ਨੇ ਕਿ ਤੂੰ ਮੇਰੇ ਵਾਂਗੂ ਉਹਦਾ ਨਾਂ ਨਹੀਂ ਲੈਂਦਾ ਜਾਂ ਮੇਰੇ ਵਾਂਗੂ ਨਹੀਂ ਉਸ ਰੱਬ ਨੂੰ ਮੰਨਦਾ, ਤਾਂ ਫਿਰ ਉਹ ਜਿਹੜਾ ਰੱਬ ਆ ਉਹ ਸਾਂਝਾ ਸਾਹਿਬ ਬਾਪ ਹਮਾਰਾ ਜਿਹੜਾ ਹੈ, ਤੂੰ ਮੇਰਾ ਪਿਤਾ ਤੂੰ ਹੈ ਮੇਰੀ ਮਾਤਾ, ਉਹ ਤਾਂ ਫਿਰ ਇਸ ਗੱਲ ਤੋਂ ਨਾਰਾਜ਼ ਹੀ ਹੋ ਸਕਦਾ, ਖੁਸ਼ ਥੋੜੀ ਹੋ ਸਕਦਾ। ਪਰ ਉਨਮਾਦ ਨਾਲ ਜਿਸ ਮੀਡੀਆ ਨੇ ਭਰਿਆ ਇਹਨਾਂ ਨੂੰ ਕਿ ਚੱਕ ਦਿਓ ਫੱਟੇ, ਜਿੱਥੇ ਵੀ ਕੋਈ ਮੁਸਲਮਾਨ ਮਿਲਦਾ ਉਹਨੂੰ ਫੜ ਲਓ, ਢਾਲੋ, ਕੁੱਟੋ, ਮਾਰੋ, ਉਹ ਜਿਹੜੀ ਗੱਲ ਆ ਉਹ ਭਾਰਤੀ ਮੀਡੀਆ ਦਾ ਕਮਾਲ ਆ। ਤੇ ਜਦੋਂ ਵੀ ਕੋਈ ਜਿਹੜਾ ਸੂਝਵਾਨ ਵਿਅਕਤੀ ਆ ਉਹ ਇਸ ਗੱਲ ਦੇ ਉੱਤੇ ਵੀ ਨਹੀਂ ਵੀ ਭਾਰਤ ਦੇ ਸਾਰੇ ਨਾਗਰਿਕਾਂ, ਜਿੰਨਾ ਟਾਈਮ ਕੋਈ ਗੰਦੀ ਹਰਕਤ, ਕੋਈ ਨੀਚ ਹਰਕਤ ਕਰਦਾ ਨਹੀਂ, ਚਾਹੇ ਉਹ ਕਿਸੇ ਵੀ ਧਰਮ ਦਾ ਜਾਂ ਬੋਲੀ ਦਾ ਜਾਂ ਸੱਭਿਆਚਾਰ ਦਾ ਬੰਦਾ, ਜਿਹੜਾ ਭਾਰਤ ਵਿੱਚ ਰਹਿੰਦਿਆਂ ਹੋਇਆਂ ਭਾਰਤੀ ਕਾਨੂੰਨਾਂ ਨੂੰ ਚੁਣੌਤੀ ਨਹੀਂ ਦੇ ਰਿਹਾ, ਤੁਸੀਂ ਉਸ ਬੰਦੇ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦੇ ਹੋ? ਇਹ ਦਹਿਸ਼ਤ ਫੈਲਾ ਕੇ ਇੱਥੇ ਗੈਰ ਹਿੰਦੂ ਲੋਕਾਂ ਦਾ ਜਿਉਣਾ ਦੁੱਭਰ ਕਰ ਦੇਣਾ, ਇਹ ਮਾਹੌਲ ਬਣਾ ਦੇਣਾ, ਇਹ ਕਿਵੇਂ ਮਤਲਬ ਸੰਭਵ ਆ? ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਕਹਿੰਦਾ ਕਹਾਉਂਦਾ ਤਾਂ ਭਾਰਤੀ ਮੀਡੀਆ ਜਿਹੜਾ ਹੈ ਜੋ ਹਸ਼ਰ ਉਸ ਬੰਦੇ ਦਾ ਕਰਦਾ, ਉਹ ਜਿੰਨਾ ਸਨਮਾਨਿਤ ਸ਼ਖਸੀਅਤਾਂ ਨੇ, 50 ਦੇ ਲਾਗੇ ਕੁਝ ਸ਼ਖਸੀਅਤਾਂ ਨੇ ਭਾਰਤ ਦੀਆਂ ਨੇ, ਨਰਿੰਦਰ ਮੋਦੀ ਜਿਹੜਾ ਪ੍ਰਾਈਮ ਮਿਨਿਸਟਰ ਆ, ਉਹਨੂੰ ਇੱਕ ਲੈਟਰ ਲਿਖਿਆ। ਉਸ ਲੈਟਰ ਵਿੱਚ ਇਹੀ ਜਿਹੜਾ ਰੋਣਾ ਉਹ ਰੋਇਆ ਕਿ ਭਾਰਤ ਦੀ ਧਰਤੀ ਉੱਤੇ ਜਿਹੜਾ ਜੈ ਸ਼੍ਰੀ ਰਾਮ ਦੇ ਨਾਰੇ ਜਾਂ ਜਿਹੜੀ ਹਜੂਮੀ ਭੀੜਾਂ ਅੱਖਰ ਦਿੱਤਾ ਗਿਆ, ਅਸਲ ਵਿੱਚ ਤਾਂ ਇਹ ਸਟੇਟ ਸਪਾਂਸਰਡ ਟੈਰਰਿਜ਼ਮ ਆ। ਮਤਲਬ ਕਿ ਜਿਹੜੇ ਲੋਕ ਮਾਰੇ ਜਾ ਰਹੇ ਨੇ ਤਬਰੇਜ਼ ਵਰਗੇ, ਇਹ ਅਸਲ ਵਿੱਚ ਸਟੇਟ ਵਿਕਟਮ ਨੇ, ਜਿਨ੍ਹਾਂ ਨੂੰ ਭਾਰਤੀ ਹਕੂਮਤ ਦੀ ਇਸ ਵੇਲੇ ਦੀ ਪੂਰੀ ਛਤਰ ਛਾਇਆ ਵਾ ਉਹਨਾਂ ਕਤਲੇਆਮਾਂ ਨੂੰ। ਜਿਹੜੀਆਂ ਇਹ ਹਜੂਮੀ ਭੀੜਾਂ ਨੇ, ਇਹਨਾਂ ਭੀੜਾਂ ਦੇ ਮਗਰ ਇੰਡੀਅਨ ਸਟੇਟ ਖੜੀ ਆ। ਸੋ ਇਸ ਮੌਕੇ ਜਿਹੜੀ ਇਹ ਕਤਲੋਗਾਰਦ ਹੋ ਰਹੀ ਆ, ਜਿਹੜਾ ਇਹ ਮੌਬ ਲਿੰਚਿੰਗ ਜਿਹਨੂੰ ਕਹਿੰਦੇ ਆ ਹੋ ਰਿਹਾ, ਇਹ ਸਾਰੇ ਕਾਸੇ ਦੇ ਲਈ ਜਿਸ ਤਰੀਕੇ ਨਾਲ ਭਾਰਤੀ ਮੀਡੀਆ ਜਿਹੜਾ ਹੈ ਉਹ ਇਸ ਮੌਬ ਲਿੰਚਿੰਗ ਕਰਨ ਵਾਲੇ ਭੀੜ ਦੇ ਹੱਕ ਵਿੱਚ, ਇਹਨਾਂ ਖੂਨੀ ਖਰੂਦੀ ਭੀੜਾਂ ਦੇ ਹੱਕ ਵਿੱਚ, ਤੇ ਜਿਹੜੇ ਬੰਦੇ ਉਹਨਾਂ ਭੀੜਾਂ ਦਾ, ਇਹਨਾਂ ਕਤਲੋਗਾਰਦ ਦਾ, ਇਸ ਸਾਰੇ ਬਦਮਾਸ਼ੀ ਦਾ ਵਿਰੋਧ ਕਰਦੇ ਆ, ਉਹਨਾਂ ਦੇ ਖਿਲਾਫ ਜਿਵੇਂ ਮਾਹੌਲ ਸਿਰਜ ਰਿਹਾ। ਹਰ ਰੋਜ਼ ਸ਼ਾਮ ਦੇ ਟਾਈਮ ਜਦੋਂ ਪਰਿਵਾਰ ਜਿਹੜੇ ਆ ਘਰਾਂ 'ਚ ਜੁੜਦੇ ਆ, ਜਦੋਂ ਟੀਵੀ ਚੈਨਲਾਂ ਦੇ ਉੱਤੇ ਸ਼ਾਮ ਦੇ ਟਾਈਮ ਡਿਬੇਟਸ, ਡਿਸਕਸ਼ਨਸ
ਕਹਿੰਦੇ ਆ ਵੀ ਹੋਣੀਆਂ ਨੇ। ਉਦੋਂ ਇੱਕ ਸਾਰੇ ਚੈਨਲਾਂ ਦੇ ਉੱਤੇ ਜਿਹੜੇ ਨੇ ਇੱਕ ਮੌਬ ਜਿਹੜੀ ਇੱਕ ਭੀੜ ਬਿਠਾਈ ਹੁੰਦੀ ਆ, ਜਿਹੜੇ ਸਾਰੇ ਦੇ ਸਾਰੇ ਕਿਸੇ ਹਿੰਦੂ ਨੂੰ ਕਿਸੇ ਮੁਸਲਮਾਨ ਨੂੰ ਟਾਰਗੇਟ ਕਰਕੇ ਉਹਨੂੰ ਭੰਡ ਰਹੇ ਹੁੰਦੇ ਆ, ਨਿੰਦ ਰਹੇ ਹੁੰਦੇ ਆ। ਤੇ ਜਿਹੜੇ ਵੀ ਲੋਕ ਮੁਸਲਮਾਨਾਂ ਦੇ ਉੱਤੇ ਇਸ ਵੇਲੇ ਹੋ ਰਹੇ ਅਤਿਆਚਾਰਾਂ ਦੇ ਖਿਲਾਫ ਬੋਲ ਰਹੇ ਹੁੰਦੇ ਆ, ਉਹਨਾਂ ਨੂੰ ਭੰਡ ਰਹੇ ਹੁੰਦੇ ਨੇ। ਉੱਚੀ ਉੱਚੀ ਬੋਲ ਕੇ ਬਹੁਤ ਜ਼ਿਆਦਾ ਭਿਆਨਕ ਤੇ ਮਤਲਬ ਖਤਰਨਾਕ ਲਹਿਜੇ ਵਿੱਚ ਗਾਂਹ ਵਾਲੇ ਬੰਦੇ ਨੂੰ ਆਪਦਾ ਏਜੰਡਾ ਉਹ ਤੋਂ ਛਡਵਾਉਣ ਤੇ ਹਿੰਦੂ ਕੱਟੜਵਾਦ ਦਾ ਏਜੰਡਾ ਉਹਦੇ ਸਿਰ ਤੇ ਥੋਪਣ ਦੇ ਲਈ ਕਿ ਉਹਨੂੰ ਮਤਲਬ ਮਜਬੂਰ ਕਰ ਰਹੇ ਹੁੰਦੇ ਨੇ। ਉਸ ਮੌਕੇ ਇਸ ਮੁਲਕ ਦੇ ਭਵਿੱਖ ਨੂੰ ਦੇਖਦਿਆਂ ਹੋਇਆਂ ਤਰਸ ਆਉਂਦਾ। ਤੇ ਜਦੋਂ ਲੋਕ ਕਹਿੰਦੇ ਨੇ ਕਿ ਇਹ ਜਿਹੜਾ ਅੱਜ ਮੁਸਲਮਾਨਾਂ ਨਾਲ ਹੋ ਰਿਹਾ ਬੜਾ ਮਾੜਾ ਹੋ ਰਿਹਾ, ਬੜਾ ਗਲਤ ਹੋ ਰਿਹਾ, ਉਦੋਂ ਸਾਨੂੰ ਉਹ ਦੌਰ ਚੇਤੇ ਆ ਜਾਂਦਾ ਜਦੋਂ ਅਸੀਂ ਇਹ ਸਾਰਾ ਕੁਝ ਸਿੱਖ ਜਿਹੜੇ ਆ ਝੱਲਣਾ ਸ਼ੁਰੂ ਕੀਤਾ ਸੀ ਤੇ ਸਾਡੇ ਹੱਕ ਵਿੱਚ ਕੋਈ ਬੋਲਿਆ ਨਹੀਂ ਸੀ। ਪਰ ਸਿੱਖ ਕੌਮ, ਕਿਉਂਕਿ ਇਹ ਨਹੀਂ ਕਿ ਕਿਸੇ ਹੋਰ ਤੇ ਜ਼ੁਲਮ ਹੋ ਰਿਹਾ ਹੋਵੇ ਤੇ ਅਸੀਂ ਚੁੱਪ ਕਰਕੇ ਬੈਠੇ ਰਹੇ ਹੋਈਏ। ਜਦੋਂ ਕਸ਼ਮੀਰੀਆਂ ਦੇ ਉੱਤੇ ਪੁਲਵਾਮਾ ਅਟੈਕ ਤੋਂ ਬਾਅਦ ਜ਼ੁਲਮ ਹੋਇਆ ਸੀ ਉਦੋਂ ਵੀ ਅਸੀਂ ਬੋਲੇ ਸੀ, ਤੇ ਜਦੋਂ ਕੰਧਮਾਲ ਤੇ ਉੜੀਸਾ ਵਿੱਚ ਈਸਾਈ ਭਾਈਚਾਰੇ ਤੇ ਜ਼ੁਲਮ ਹੋਇਆ ਉਦੋਂ ਵੀ ਅਸੀਂ ਆਵਾਜ਼ ਬੁਲੰਦ ਕੀਤੀ ਸੀ। ਤੇ ਜਦੋਂ ਦਲਿਤ ਭਾਈਚਾਰੇ ਉੱਤੇ ਯੂਪੀ ਬਿਹਾਰ ਦੇ ਵਿੱਚ ਕਤਲੇਆਮ ਹੁੰਦੇ ਆ, ਰਣਵੀਰ ਸੈਨਾ ਵਰਗੀਆਂ ਕਈ ਉੱਥੇ ਸੈਨਾਵਾਂ ਨੇ, ਉਦੋਂ ਵੀ ਅਸੀਂ ਬੋਲਦੇ ਆ। ਤੇ ਅੱਜ ਜਿਹੜਾ ਸਾਰੇ ਭਾਰਤ ਵਿੱਚ ਮੁਸਲਮਾਨਾਂ ਦੇ ਉੱਤੇ ਅਤਿਆਚਾਰ ਹੋ ਰਿਹਾ ਉਦੋਂ ਵੀ ਅਸੀਂ ਆਪਦੀ ਆਵਾਜ਼ ਬੁਲੰਦ ਕਰ ਰਹੇ ਆ। ਪਰ ਹੁਣ ਜਿਹੜੀ ਹੈਗੀ ਆ ਸਾਰੀ ਇਸ ਸਟੇਟ ਸਪਾਂਸਰਡ ਟੈਰਰਿਜ਼ਮ ਨੂੰ ਕਾਨੂੰਨੀ ਮਾਨਤਾ ਦੇ ਕੇ ਅੱਗੇ ਵਧਣ ਦਾ ਜਿਹੜਾ ਯਤਨ ਆ ਉਹ UAPA ਦੀਆਂ ਜਿਹੜੀਆਂ ਐਕਟ ਦੀਆਂ ਸੋਧਾਂ ਨੇ ਉਹਨਾਂ ਦੇ ਰਾਹੀਂ ਹੋ ਰਿਹਾ, ਜਿਹਦੇ ਉੱਤੇ ਆਪਾਂ ਅੱਜ ਗੱਲ ਕਰਨੀ ਆ ਕਿ UAPA ਜਿਹੜਾ ਅੱਤਵਾਦ ਵਿਰੋਧੀ ਐਕਟ ਜਿਹੜਾ ਬਣਿਆ ਸੀਗਾ ਉਹਦੇ ਵਿੱਚ ਕੀ ਸੀ ਕਿ ਪਿਛਲੇ ਸਮਿਆਂ ਦੇ ਵਿੱਚ ਅਸੀਂ ਪੰਜਾਬ ਵਿੱਚ ਵੀ ਇਹ ਚੀਜ਼ ਦੇਖੀ ਆ ਕਿ ਕਿਸੇ ਸਿੱਖ ਨੂੰ ਘਰੋਂ ਫੜ ਕੇ ਪੰਜਾਬ ਪੁਲਿਸ ਦੇ ਕੁਝ ਅਫਸਰ ਜਿਹੜੇ ਆ ਉਹ ਜਦੋਂ ਉੱਤੇ ਟੈਗ ਲਾ ਰਹੇ ਹੁੰਦੇ ਸੀਗੇ ਕਿ ਅਸੀਂ ਇਹਦੇ ਕੋਲੋਂ ਗੋਲਾ ਬਰੂਦ ਫੜਿਆ, ਇਹ ਤਾਂ ਬੜਾ ਖਤਰਨਾਕ ਦਹਿਸ਼ਤਗਰਦ ਆ। ਉਹ ਸਿੱਖ ਨੌਜਵਾਨ ਬੇਸ਼ੱਕ 2 ਸਾਲਾਂ ਨੂੰ 4 ਸਾਲਾਂ ਨੂੰ 5 ਸਾਲਾਂ ਨੂੰ ਅਦਾਲਤ ਵਿੱਚੋਂ ਬਾਇੱਜ਼ਤ ਬਰੀ ਹੋ ਕੇ ਘਰੇ ਆ ਜਾਵੇ, ਪਰ ਉਸ ਦਿਨ ਟੀਵੀ ਚੈਨਲਾਂ ਦੇ ਉੱਤੇ ਜਾਂ ਮੀਡੀਆ ਦੇ ਵਿੱਚ ਉਸ ਪ੍ਰੈਸ ਨੋਟ ਦੇ ਬਹਾਨੇ ਜਿਹੜੀ ਕਿ ਸਟੇਟ ਨੇ ਪੁਲਿਸ ਦੇ ਅਫਸਰਾਂ ਨੇ ਆਪਦੇ ਮੋਢਿਆਂ ਦੇ ਉੱਤੇ ਪਿੱਤਲ ਦੇ ਸਟਾਰ ਲਾਉਣ ਲਈ ਉਸ ਬੱਚੇ ਦੀ ਬਲੀ ਦਿੱਤੀ ਹੁੰਦੀ ਸਿੱਖਾਂ ਦੇ ਦੀ, ਉਹਦੇ ਬਹਾਨੇ ਫਿਰ ਰੱਜ ਕੇ ਭੰਡਦੇ ਆ ਵੀ ਬੜਾ ਖਤਰਨਾਕ ਅੱਤਵਾਦੀ ਫੜਿਆ, ਬਚ ਗਿਆ ਅੰਮ੍ਰਿਤਸਰ, ਉੱਡ ਜਾਣਾ ਸੀ ਲੁਧਿਆਣਾ, ਬਚ ਗਿਆ ਪੰਜਾਬ, ਇਹਨੇ ਤਾਂ ਬਹੁਤ, ਇਹ ਤਾਂ ਜੀ ਫਲਾਨੇ ਇਹਦੇ ਨਿਸ਼ਾਨੇ ਤੇ ਸੀ। ਔਰ ਜਿੰਨੀ ਬਕਵਾਸ ਜਿੰਨੀ ਭਕਾਈ ਉਸ ਮੌਕੇ ਇਹ ਚੈਨਲ ਮਾਰ ਰਹੇ ਹੁੰਦੇ ਤੇ ਨਾਲ ਕਹਿ ਰਹੇ ਹੁੰਦੇ ਅੱਤਵਾਦੀ। ਤੋਂ ਪਿਛਲੇ 2 ਸਾਲ ਤੋਂ ਅਵੇਅਰਨੈਸ ਕੁਛ ਸੋਸ਼ਲ ਮੀਡੀਆ ਨੇ ਪੈਦਾ ਕੀਤੀ, ਅਸੀਂ ਖੁਦ ਉਹਨਾਂ ਗੱਲਾਂ ਦੇ ਵਿੱਚ ਇਨਵੋਲਵ ਹੋਏ। ਜਦੋਂ ਵੀ ਕਿਸੇ ਮੀਡੀਆ ਮੈਨ ਨੇ ਕਿਸੇ ਇਸ ਤਰ੍ਹਾਂ ਦੇ ਸਿੱਖ ਨੂੰ ਜਿਹੜਾ ਸਟੇਟ ਵਿਕਟਮ ਸੀਗਾ ਉਹਦੇ ਬਾਰੇ ਅੱਤਵਾਦੀ ਸ਼ਬਦ ਕਿਹਾ ਤਾਂ ਅਸੀਂ ਲੋਕਾਂ ਤੋਂ ਫੋਨ ਕਰਵਾਉਣੇ, ਅਸੀਂ ਉਸ ਮੀਡੀਆ ਪਰਸਨੈਲਿਟੀ ਨੂੰ ਜਾਂ ਉਸ ਮੀਡੀਆ ਅਦਾਰੇ ਨੂੰ ਚੈਲੰਜ ਕਰਨਾ ਕਿ ਉਹ ਬੱਚਾ ਫੜਿਆ ਗਿਆ, ਕੱਲ ਨੂੰ ਜਦੋਂ ਅਦਾਲਤ ਨੇ ਉਹਨੂੰ ਸਾਫ਼ ਬਰੀ ਕਰ ਦਿੱਤਾ ਉਦੋਂ ਤੁਸੀਂ ਕੀ ਕਹੋਗੇ। ਅੱਜ ਤੁਸੀਂ ਉਹਦੀ ਫਰੰਟ ਪੇਜ ਤੇ ਖਬਰ ਲਾ ਰਹੇ ਹੋ ਵੀ ਅੱਤਵਾਦੀ ਫੜਿਆ, ਦਹਿਸ਼ਤਗਰਦ ਫੜਿਆ, ਉਦੋਂ ਕੀ ਕਹੋਗੇ। ਤੁਸੀਂ ਇਸ ਤਰ੍ਹਾਂ ਕਰਦੇ ਹੋ, ਅਸੀਂ ਉਹਨਾਂ ਨੂੰ ਖਾਸ ਚੈਲੰਜ ਕਰਦੇ ਸੀ ਕਿ ਜਦੋਂ ਉਹ ਬਰੀ ਹੋ ਜਾਂਦਾ ਤੁਸੀਂ ਜਾਂ ਤਾਂ ਉਹਦੀ ਖਬਰ ਲਾਉਂਦੇ ਹੀ ਨਹੀਂ ਜਾਂ ਸਭ ਤੋਂ ਮਗਰਲੇ ਪੇਜ ਤੇ ਲੁਕੋ ਕੇ ਲਾ ਦਿੰਦੇ ਹੋ, ਤੇ ਅੱਜ ਜਦੋਂ ਉਹ ਫੜਿਆ ਵਾ ਝੂਠੇ ਕੇਸ ਵਿੱਚ ਤੁਸੀਂ ਉਹਨੂੰ ਫਰੰਟ ਪੇਜ ਤੇ ਲਾਉਂਦੇ ਹੋ। ਤਾਂ ਇਹ ਜਿਹੜੀ ਚੀਜ਼ ਸੀ, ਇਸ ਸਾਰੀ ਚੀਜ਼ ਦਾ ਇਲਾਜ ਕੱਢਣ ਦੇ ਲਈ ਜਾਂ ਸਟੇਟ ਟੈਰਰਿਜ਼ਮ ਨੂੰ ਮਾਨਤਾ ਦੇਣ ਦੇ ਲਈ UAPA ਐਕਟ ਦੇ ਵਿੱਚ ਜਿਹੜੀਆਂ ਨੇਗੀਆਂ ਸੋਧਾਂ ਕੀਤੀਆਂ ਗਈਆਂ ਨੇ, ਜਿਹਦੇ ਤਹਿਤ ਹੁਣ ਇਹ ਕਹਿ ਦਿੱਤਾ ਗਿਆ ਕਿ ਜਿਵੇਂ ਆ ਸਿੱਖਸ ਫਾਰ ਜਸਟਿਸ ਤੇ ਬੈਨ ਲੱਗਿਆ ਵੀ ਹੁਣ ਇਉਂ ਨਹੀਂ ਹੈਗਾ ਵੀ ਕਿਸੇ ਜਥੇਬੰਦੀ ਤੇ ਬੈਨ ਜਾਂ ਉਹਨੂੰ ਟੈਰੋਰਿਸਟ ਜਥੇਬੰਦੀ ਗਰਦਾਨਣਾ, ਹੁਣ ਕਿਸੇ ਬੰਦੇ ਨੂੰ ਵੀ ਇਕੱਲੇ ਨੂੰ ਵੀ ਟੈਰੋਰਿਸਟ ਜਿਹੜਾ ਹੈਗਾ ਉਹ ਲੇਬਲਡ ਕੀਤਾ ਜਾ ਸਕਦਾ, ਉਹਦੇ ਤੇ ਕਾਨੂੰਨੀ ਤੌਰ ਦੇ ਉੱਤੇ ਉਹਨੂੰ ਕਿਹਾ ਜਾ ਸਕਦਾ। ਔਰ ਕਿਸੇ ਵੀ ਬੰਦੇ ਨੂੰ ਕੋਈ NIA ਦਾ ਆਫਿਸਰ ਫੜ ਸਕਦਾ, ਗ੍ਰਿਫਤਾਰੀ ਕਰ ਸਕਦਾ, DGP ਦੀ ਜਾਂ ਕਿਸੇ ਦੀ ਹੋਰ ਦੀ ਕੋਈ ਉਹਦੇ 'ਚ ਦਿੱਲੀ ਤੋਂ ਚੱਲ ਕੇ ਆਈ ਹੋਈ NIA ਦੀ ਟੀਮ ਦੇ ਇੰਸਪੈਕਟਰ ਨੂੰ ਕੋਈ ਲੋੜ ਨਹੀਂ ਕਿ ਉਹ ਪੰਜਾਬ ਦੇ DGP ਨੂੰ ਜਾਂ ਲੋਕਲ SP ਨੂੰ ਜਾਂ DSP ਨੂੰ ਜਾਂ ਲੋਕਲ ਇੰਸਪੈਕਟਰ ਨੂੰ ਜਾਂ ਲੋਕਲ ਪੁਲਿਸ ਐਸਟੈਬਲਿਸ਼ਮੈਂਟ ਨੂੰ ਇਨਵੋਲਵ ਕਰੇ। ਸਿੱਧੇ ਤੌਰ ਤੇ ਫੜ ਕੇ ਉਹਦਾ ਕੰਪਿਊਟਰ ਜ਼ਬਤ ਕਰ ਸਕਦੇ ਆ, ਉਹਦੀ ਘਰ ਦੇ ਵਿੱਚੋਂ ਕੁਝ ਵੀ ਚੱਕ ਕੇ ਇਤਰਾਜ਼ਯੋਗ ਸਮੱਗਰੀ ਫੜੀ ਇੰਨਾ ਕਹਿ ਕੇ ਉਸ ਬੰਦੇ ਨੂੰ ਅੱਤਵਾਦੀ ਗਰਦਾਨ ਕੇ ਉਸ ਬੰਦੇ ਨੂੰ ਲਾਈਫ ਜਿਹੜੀ ਇੰਪ੍ਰੀਜ਼ਨਮੈਂਟ ਆ ਜਾਂ ਡੈਥ ਪੈਨਲਟੀ ਤੱਕ ਉਹਨੂੰ ਹੋ ਸਕਦਾ। ਪਿੱਛੇ ਜੇ ਨਵਾਂ ਸ਼ਹਿਰ ਦੇ ਵਿੱਚ 3-4 ਸਿੱਖ ਨੌਜਵਾਨਾਂ ਦੇ ਉੱਤੇ ਕੁਝ ਕਿਤਾਬਾਂ ਜਿਹੜੀਆਂ ਨੇਗੀਆਂ ਸਿੱਖ ਇਤਿਹਾਸ ਦੀਆਂ ਉਹ ਰੱਖਣ ਕਰਕੇ ਤੇ ਭਾਈ ਰਣਧੀਰ ਸਿੰਘ ਜੀ ਨਾਰੰਗਵਾਲ ਦੇ ਬੋਲ ਜਿਹੜੇ ਅੰਗਰੇਜ਼ਾਂ ਦੀ ਗੁਲਾਮੀ ਦੇ ਖਿਲਾਫ ਉਹਨਾਂ ਦੇ ਬੋਲ ਸੀ,
ਜਾਂ ਇਸ ਤਰ੍ਹਾਂ ਦੀਆਂ ਕੁਝ ਹੋਰ ਗੱਲਾਂ ਜਿਹੜੀਆਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖੀਆਂ ਕਰੀਆਂ ਸੀ, ਉਹਨਾਂ ਦੇ ਬਹਾਨੇ ਉਹਨਾਂ ਨੂੰ ਖਤਰਨਾਕ ਦਹਿਸ਼ਤਗਰਦ ਮਤਲਬ ਬਣਾ ਕੇ ਉਮਰ ਕੈਦ ਦੀ ਜਦੋਂ ਸਜ਼ਾ ਸੁਣਾਈ ਗਈ ਸੀ, ਉਸ ਮੌਕੇ ਸਿੱਖ ਜਗਤ ਵਿੱਚ ਇੱਕ ਖਲਬਲੀ ਮਚ ਗਈ ਸੀ। ਤੇ ਉਦੋਂ ਬਹੁਤ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਇਸ ਗੱਲ ਨੂੰ ਕਾਨੂੰਨੀ ਤੌਰ ਤੇ ਜਾਣਕਾਰ ਲੋਕਾਂ ਨੇ ਕਿਹਾ ਸੀ ਕਿ ਜਦੋਂ ਤੱਕ ਕੋਈ ਵਾਇਲੈਂਸ ਹੀ ਨਹੀਂ ਕੀਤੀ, ਉਦੋਂ ਤੱਕ ਇਹਨਾਂ ਨੂੰ ਦੇਸ਼ ਧਰੋਹ ਜਾਂ ਦੇਸ਼ ਖਿਲਾਫ ਜੰਗ ਛੇੜਨ ਦਾ ਦੋਸ਼ੀ ਕਿਵੇਂ ਮੰਨ ਲਿਆ ਜਾ ਸਕਦਾ। ਪਰ ਅੱਜ ਉਹਨਾਂ ਸਾਰੀਆਂ ਗੱਲਾਂ ਦਾ ਹੱਲ ਉਹਨਾਂ ਨੇ ਕੱਢ ਲਿਆ। ਤੋ ਕੱਲ ਜਿਹੜਾ ਹੈਗਾ ਸਟੇਟਸ ਨੂੰ, ਸਾਰੇ ਭਾਰਤ ਦੇ ਸੂਬਿਆਂ ਨੂੰ ਦਿੱਲੀ ਤੋਂ ਇੰਪਾਵਰਡ ਕੀਤਾ ਗਿਆ, ਪਾਵਰ ਡੈਲੀਗੇਟ ਕੀਤੀਆਂ ਗਈਆਂ ਨੇ। ਔਰ ਇਹ ਖਬਰ ਜਿਹੜੀ ਆ ਮੀਡੀਆ ਵਿੱਚ ਘੁੰਮ ਰਹੀ ਆ ਕਿ ਦਿੱਲੀ ਤੋਂ ਜਿਹੜੀ ਪਾਵਰਸ ਨੇਗੀਆਂ ਉਹ ਹੁਣ ਦੇ ਦਿੱਤੀਆਂ ਗਈਆਂ ਨੇ। ਸੋ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਵਿੱਚ ਜਿੱਥੇ ਜਿੱਥੇ ਵੀ ਸਿੱਖ ਵਸਦੇ ਆ, ਕਿਸੇ ਵੀ ਸਿੱਖ ਨੂੰ ਗ੍ਰਿਫਤਾਰ ਕਰਕੇ ਉਸ ਦੇ ਉੱਤੇ ਖਤਰਨਾਕ ਜਾਂ ਦਹਿਸ਼ਤ ਪਸੰਦੀ ਨਾਲ ਸੰਬੰਧਿਤ ਜਾਂ ਕੁਝ ਵੀ ਕਹਿ ਕੇ ਉਹਨੂੰ ਜੇਲ੍ਹ ਯਾਤਰਾ ਕਰਵਾਈ ਜਾ ਸਕਦੀ ਹੈ। ਇਹ ਜਿਹੜਾ ਐਕਟ ਵਾ ਗੈਰ ਕਾਨੂੰਨੀ ਗਤੀਵਿਧੀਆਂ ਰੋਕਣ ਬਾਰੇ ਸੋਧ ਬਿੱਲ 2019, ਇਹ ਜਦੋਂ ਪਾਸ ਹੋਇਆ ਤਾਂ ਜਿਹੜਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਆ, ਉਹਨੇ ਇਹ ਕਿਹਾ ਵੀ ਸੁਰੱਖਿਆ ਏਜੰਸੀਆਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਅੱਤਵਾਦੀਆਂ ਤੋਂ, ਦਹਿਸ਼ਤਗਰਦਾਂ ਤੋਂ ਇੱਕ ਕਦਮ ਅਗਾਂਹ ਰੱਖਣਾ ਸਮਝਦੇ ਹਾਂ ਜ਼ਰੂਰੀ। ਤੋਂ ਇਸ ਕਰਕੇ ਅਸੀਂ ਇਹ ਗੱਲ ਕਰ ਲਈ। ਹੁਣ ਅੱਤਵਾਦੀ ਕੌਣ ਹੋਊਗਾ, ਇਹ ਉਸ ਜਿਹੜੀ ਐਸਟੈਬਲਿਸ਼ਮੈਂਟ ਆ ਜਾਂ ਜਿਹੜਾ ਹਿੰਦੂ ਕਿੰਗਡਮ ਬਣਾਉਣ ਜਾ ਰਹੇ ਨੇ ਉਹਦੇ ਨਜ਼ਰੀਏ ਤੋਂ ਨਿਰਧਾਰਿਤ ਹੋਣਾ ਕਿ ਜਿਹੜਾ ਸਾਡੀ ਬੋਲੀ ਨਹੀਂ ਬੋਲਦਾ, ਜਿਹੜਾ ਸਾਡੀ ਈਨ ਨਹੀਂ ਮੰਨਦਾ, ਮਤਲਬ ਕਿ ਸਾਡੀ ਸਰਕਾਰ ਦੀ ਜਾਂ ਭਾਜਪਾ ਦੀ ਜਾਂ ਆਰਐਸਐਸ ਵਾਲੀ ਥਿਊਰੀ ਨੂੰ ਜਿਹੜਾ ਬੰਦਾ ਚੈਲੰਜ ਕਰਦਾ, ਉਹ ਬੰਦਾ ਦੇਸ਼ ਧਰੋਹੀ ਆ। ਦੇਸ਼ ਧਰੋਹੀ ਉਹ ਨਹੀਂ ਹਕੂਮਤ ਦਾ ਜਿਹੜਾ ਵਿਰੋਧੀ ਆ ਜਾਂ ਹਕੂਮਤ ਦੇ ਜ਼ੁਲਮਾਂ ਦਾ ਵਿਰੋਧੀ ਆ, ਜਿਹੜਾ ਭਾਰਤੀ ਸਟੇਟ ਮਸ਼ੀਨਰੀ ਨਾਲ ਅਸਹਿਮਤ, ਉਹਦੀ ਗੱਲ ਹੀ। ਉਹ ਕਹਿੰਦੇ ਜੀ ਜਿਹੜਾ ਬੰਦਾ ਬੀਜੇਪੀ ਆਰਐਸਐਸ ਵਾਲੇ ਏਜੰਡੇ ਤੋਂ ਬਾਗੀ ਆ, ਜਿਹੜਾ ਉਹਨੂੰ ਚੈਲੰਜ ਕਰਦਾ, ਮਤਲਬ ਕਿ ਸਰਕਾਰ ਦੀ ਆਲੋਚਨਾ ਜਿਹੜੀ ਆ ਉਹਨੂੰ ਦੇਸ਼ ਦੀ ਆਲੋਚਨਾ ਬਣਾ ਦਿੱਤਾ ਤੇ ਦੇਸ਼ ਦੀ ਆਲੋਚਨਾ ਕਰਨ ਵਾਲਿਆਂ ਬੰਦਿਆਂ ਨੂੰ ਅੱਤਵਾਦੀ ਸ਼ਬਦ ਜਿਹੜਾ ਹੈਗਾ ਉਹ ਦੇ ਦਿੱਤਾ ਹੈਗਾ। ਪਰ ਕਿਹਾ ਇਹ ਜਾ ਰਿਹਾ ਲੋਕਾਂ ਨੂੰ ਬਰਗਲਾਉਣ ਦੇ ਲਈ ਕਿ ਇਹ ਤਾਂ ਦਹਿਸ਼ਤਗਰਦੀ ਆ, ਜਿਹੜੀ ਦਹਿਸ਼ਤ ਪਸੰਦੀ ਆ, ਜਿਹੜੀ ਉਹਦੇ ਖਿਲਾਫ ਅਸੀਂ ਮਤਲਬ ਲਿਆਉਂਦੇ ਆ। ਤੇ ਜਿਹੜਾ ਵੀ ਬੰਦਾ ਦਹਿਸ਼ਤਗਰਦੀ ਨਾਲ ਰਾਬਤਾ ਰੱਖਣ ਦੇ ਸ਼ੱਕ ਦੇ ਦਾਇਰੇ 'ਚ ਵੀ ਆ ਗਿਆ ਨਾ, ਅਸੀਂ ਉਹਨੂੰ ਵੀ ਅੱਤਵਾਦੀ ਮੰਨ ਕੇ ਨਜਿੱਠਣਾ। ਤੇ ਜਦੋਂ ਇਹ ਜਿਹੜੀਆਂ ਸੋਧਾਂ ਨੇਗੀਆਂ ਹੋਈਆਂ ਨੇ ਤਾਂ ਸਾਰੇ ਹਾਊਸ ਦੇ ਵਿੱਚ ਬੀਜੇਪੀ ਨਾਲ, ਹਿੰਦੂ ਕੱਟੜਵਾਦ ਨਾਲ ਸੰਬੰਧਿਤ ਜਿੰਨੇ ਲੋਕ ਸੀਗੇ ਉਹਨਾਂ ਨੂੰ ਉਸ ਮੌਕੇ ਬੜਾ ਲੱਜਤ ਆਈ, ਬੜਾ ਵਧੀਆ ਲੱਗਿਆ, ਕਿਉਂਕਿ ਉਹਨਾਂ ਨੂੰ ਦਿਖਾਉਣ ਦੇ ਲਈ ਦੁਨੀਆ ਵਿੱਚ ਬਾਹਰ ਅੰਦਰ ਕੁਝ ਚਾਹੀਦਾ ਸੀ। ਤਾਂ ਮੋਦੀ ਨੇ ਉੱਥੇ ਅਰਬਨ ਨਕਸਲ ਦਾ ਨਾਮ ਲਿਆ ਕਿ ਸ਼ਹਿਰੀ ਮਾਓਵਾਦ ਜਿਹੜਾ ਹੈ, ਸ਼ਹਿਰੀ ਖੇਤਰਾਂ ਦੇ ਵਿੱਚ ਵੱਸਦੇ ਹੋਏ ਉਹ ਲੋਕ ਜਿਹੜੇ ਮਾਓਵਾਦੀਆਂ ਨੂੰ ਲਿਖ ਕੇ, ਬੋਲ ਕੇ ਜਾਂ ਕਿਸੇ ਢੰਗ ਤਰੀਕੇ ਨਾਲ ਉਹਨਾਂ ਦੀ ਹਮਾਇਤ ਕਰਦੇ ਆ। ਤੋ ਅਰਬਨ ਨਕਸਲ ਅੱਖਰ ਇੱਕ ਕੱਢ ਕੇ ਪਿਛਲੇ ਸਮੇਂ ਦੇ ਵਿੱਚ ਬੜੇ ਵੱਡੇ ਪੱਧਰ ਦੇ ਉੱਤੇ ਕੁਝ ਵਕੀਲਾਂ ਨੂੰ, ਕੁਝ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨਾਲ ਸੰਬੰਧਿਤ ਪਰਸਨੈਲਿਟੀਜ਼ ਨੂੰ ਤੇ ਹੋਰਾਂ ਨੂੰ ਟਾਰਗੇਟ ਕੀਤਾ ਗਿਆ ਤੇ ਉਹਨਾਂ ਤੇ ਮੁਕੱਦਮੇ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ। ਤੋ ਜਿਹੜਾ ਉਸ ਸਮੇਂ ਦੇ ਵਿੱਚ ਲੋਕਾਂ ਦੀ ਕ੍ਰਿਟਿਸਿਜ਼ਮ ਹੋਈ ਸੀ ਬਈ ਇਹ ਲੋਕਾਂ ਨੇ ਕ੍ਰਿਟਿਸਿਜ਼ਮ ਕੀਤੀ ਸੀ ਵੀ ਇਹ ਗਲਤ ਹੋ ਰਿਹਾ ਸਟੇਟ ਵੱਲੋਂ, ਉਸ ਚੀਜ਼ ਦਾ ਹੱਲ ਇਹਨਾਂ ਨੇ ਕੱਢਿਆ ਕਿ ਹੁਣ ਸਾਰੇ ਭਾਰਤ ਦੇ ਵਿੱਚ ਜਿਹਨੂੰ ਮਰਜ਼ੀ ਅਰਬਨ ਨਕਸਲ ਦੇ ਨਾਂ ਹੇਠ ਬਈ ਇਹ ਤਾਂ ਜੀ ਉਹਨਾਂ ਦੇ ਖਾਮੋਸ਼ੀ ਦੇ ਨਾਲ ਉਹਨਾਂ ਦੀ ਹਮਾਇਤ ਕਰ ਰਹੇ ਆ। ਇਹ ਉਵੇਂ ਦੀ ਗੱਲ ਹੀ ਆ ਜਿਵੇਂ ਆਪਾਂ ਪਹਿਲਾਂ ਸ਼ੁਰੂ 'ਚ ਗੱਲ ਕਰਕੇ ਹਟੇ ਆ ਵੀ ਕਿ ਬੱਚੇ ਨੂੰ ਕਿਹਾ ਵੀ ਇਹ ਲੱਗਦਾ ਤਾਂ ਨਹੀਂ ਕਿ ਇਹ ਅੱਤਵਾਦੀ ਬਣ ਜੇ, ਪਰ ਇਹਦੀ ਸਮਰੱਥਾ ਤਾਂ ਹੈਗੀ ਆ ਨਾ। ਇਉਂ ਹੀ ਕਿਸੇ ਵੀ ਬੰਦੇ ਦੀਆਂ ਗੱਲਾਂ ਬਾਤਾਂ ਤੋਂ ਉਹਦੇ ਹਿਸਾਬ ਕਿਤਾਬ ਜਾਂ ਲਾ ਕੇ ਵੀ ਕੱਲ ਕਲਾਂ ਨੂੰ ਕਿਤੇ ਇਹ ਬੰਦਾ ਅੱਤਵਾਦੀ ਨਾ ਬਣ ਜੇ, ਮਾਓਵਾਦੀ ਨਾ ਬਣ ਜੇ, ਅਸੀਂ ਇਸ ਕਰਕੇ ਟੰਗ ਰਹੇ ਹਾਂ ਇਹਨੂੰ। ਤੋ ਬੜੇ ਵੱਡੇ ਪੱਧਰ ਦੇ ਉੱਤੇ ਲੋਕਾਂ ਦੀਆਂ ਗ੍ਰਿਫਤਾਰੀਆਂ ਕਰਕੇ ਉਹਨਾਂ ਨੂੰ ਉਮਰ ਕੈਦਾਂ ਕਰਾਉਣ ਦਾ ਜਿਹੜਾ ਜਗਾੜਮੈਂਟ ਵਾ ਉਹ ਇਸ ਤਰੀਕੇ ਨਾਲ ਬਣਾਇਆ ਗਿਆ। 287 ਸੰਸਦ ਮੈਂਬਰਾਂ ਨੇ ਇਹਦੇ ਹੱਕ 'ਚ ਵੋਟ ਪਾਈ ਆ ਤੇ 8 ਵੋਟਾਂ ਜਿਹੜੀਆਂ ਨੇ ਇਹਦੇ ਖਿਲਾਫ ਪਈਆਂ ਨੇ। ਉਹ NIA ਜਿਹੜੀ ਆ ਉਹਨੂੰ ਕਿਹਾ ਗਿਆ ਕਿ ਉਹ ਕੰਪਿਊਟਰ ਜਿਹੜੇ ਨੇ ਲੋਕਾਂ ਦੇ ਉਹ ਜ਼ਬਤ ਕਰੂਗੀ ਤੇ ਇਹ ਜਿਹੜੀ ਕੰਪਿਊਟਰ ਦੇ ਨਾਲ ਜਾਂ ਉਹਦੀ ਮਾਈਂਡ ਸੈੱਟ ਨੂੰ ਪੜ੍ਹ ਕੇ ਅਸੀਂ ਉਹਦੇ ਅੱਤਵਾਦ ਨਾਲ ਲੜਨ ਦੀ ਇਹਨੂੰ ਅਸੀਂ ਮੰਨਦੇ ਹਾਂ ਟੈਕਨੀਕ, ਇਸ ਤਰ੍ਹਾਂ ਦੀ ਗੱਲ ਆਖੀ ਗਈ ਹੈ। ਤੋ ਜਿਹੜਾ ਇਸ ਮੌਕੇ ਉੱਤੇ ਸਾਰੇ ਭਾਰਤ ਦੇ ਜਿਹੜੇ ਮਤਲਬ ਸੁਹਿਰਦ ਲੋਕ ਨੇ, ਜਿਹੜੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਲੋਕ ਨੇ, ਉਹਨਾਂ ਸਾਰਿਆਂ ਨੇ
ਇਹਦਾ ਡਟਵਾਂ ਵਿਰੋਧ ਕਰਨਾ ਸ਼ੁਰੂ ਕੀਤਾ ਵਾ। ਪੰਜਾਬ ਦੀਆਂ ਸਾਰੀਆਂ ਲਾਈਕ ਮਾਈਂਡਡ ਫੋਰਸਸ ਨੇ ਇਕੱਠੇ ਹੋ ਕੇ ਕੱਲ ਇੱਕ ਚੰਡੀਗੜ੍ਹ ਦੇ ਵਿੱਚ ਕਿਸਾਨ ਭਵਨ ਦੇ ਵਿੱਚ, ਜਿਹਦੇ 'ਚ ਦਲ ਖਾਲਸਾ, ਯੂਨਾਈਟਿਡ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿਮਰਨਜੀਤ ਸਿੰਘ ਮਾਨ ਤੇ ਹੋਰ ਸਿੱਖ ਜਿਹੜੀਆਂ ਜਥੇਬੰਦੀਆਂ ਤੇ ਆਗੂ ਨੇ ਉਹ ਇਕੱਠੇ ਹੋਏ ਨੇ ਤੇ ਉਹਨਾਂ ਨੇ ਉੱਥੇ ਬਹੁਤ ਜ਼ਿਆਦਾ ਇਸ ਗੱਲ ਨੂੰ ਰਿੜਕਿਆ ਤੇ 15 ਅਗਸਤ ਵਾਲੇ ਦਿਨ ਇਸ ਦੇ ਵਿਰੋਧ ਵਿੱਚ ਸਾਰੇ ਪੰਜਾਬ ਦੇ ਵਿੱਚ ਕਾਲੇ ਝੰਡੇ ਲਹਿਰਾ ਕੇ ਕਾਲਾ ਦਿਵਸ, ਬਲੈਕ ਡੇ ਜਿਹੜਾ ਹੈ ਉਹ ਮਨਾਉਣ ਦਾ ਐਲਾਨ ਜਿਹੜਾ ਹੈਗਾ ਕੀਤਾ। ਔਰ ਇਹ ਚੰਗੀ ਗੱਲ ਆ ਕਿਉਂਕਿ ਇਹਦੀ ਜਿਹੜੀ ਹੈਗੀ ਆ ਇਹੋ ਜਿਹੇ ਕਾਲੇ ਕਾਨੂੰਨ ਦੀ ਉਵੇਂ ਹੀ ਵਿਰੋਧਤਾ ਕਰਨੀ ਬਣਦੀ ਆ ਜਿਵੇਂ ਅੰਗਰੇਜ਼ਾਂ ਵੇਲੇ ਜਿਹੜਾ ਰੌਲਟ ਐਕਟ ਆਇਆ ਸੀ 1919 ਦੇ ਵਿੱਚ, ਉਹਦੀ ਉਸ ਵੇਲੇ ਵਿਰੋਧਤਾ ਹੋਈ ਸੀ। ਬੜੀ ਚੰਗੀ ਗੱਲ ਆ ਕਿ ਸਾਰੇ ਜਿਹੜੇ ਲੋਕ ਸਮਝਦੇ ਆਪਦੀ ਜ਼ਿੰਮੇਵਾਰੀ ਨੂੰ, ਜਿਨ੍ਹਾਂ ਦੀ ਜ਼ਮੀਰ ਜਾਗਦੀ ਆ, ਬੇਸ਼ੱਕ ਉਹਨਾਂ ਦੇ ਆਪਸ ਵਿੱਚ ਵੀ ਡਿਫਰੈਂਸਸ ਨੇ ਪਰ ਉਹ ਸਾਰੇ ਦੇ ਸਾਰੇ ਇਸ ਮਸਲੇ ਦੇ ਉੱਤੇ ਸਹਿਮਤ ਨੇ ਤੇ ਵਿਰੋਧ ਕਰ ਰਹੇ ਨੇ। ਜਿਵੇਂ ਕੱਲ ਪੰਥ ਪ੍ਰਸਤ ਲੋਕਾਂ ਦਾ ਇਕੱਠ ਚੰਡੀਗੜ੍ਹ ਵਿੱਚ ਹੋਇਆ ਤੇ ਉੱਥੋਂ 15 ਅਗਸਤ ਨੂੰ ਇਹਦਾ ਵਿਰੋਧ ਕਰਨ ਦਾ ਜਿਹੜਾ ਐਲਾਨ ਕੀਤਾ ਗਿਆ, ਉਵੇਂ ਦੀ ਹੀ ਇੱਕ ਖਬਰ ਜਿਹੜੀ ਆ ਉਹ ਖੱਬੇ ਪੱਖੀ ਧਿਰਾਂ ਵੱਲੋਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਨਰਾਇਣ ਦੱਤ ਤੇ ਕਮਲਜੀਤ ਖੰਨਾ ਨੇ ਮੋਦੀ ਸ਼ਾਹ ਦੀ ਜੋੜੀ ਦੀ ਅਗਵਾਈ ਵਾਲੀ ਭਾਜਪਾ ਦੀ ਜਿਹੜੀ ਹਕੂਮਤ ਆ ਉਹਦੇ ਵੱਲੋਂ ਜਿਹੜੀਆਂ ਇਹ ਸੋਧਾਂ ਕੀਤੀਆਂ ਗਈਆਂ ਨੇ ਉਹਦੀ ਨਿਖੇਧੀ ਕੀਤੀ ਗਈ ਆ। ਵੀ ਉਹਨਾਂ ਨੇ ਆਖਿਆ ਵੀ ਪਹਿਲਾਂ ਵੋਟਾਂ ਵੇਲੇ ਤਾਂ ਕਹਿੰਦੇ ਸੀ ਸਭ ਕਾ ਸਾਥ, ਸਭ ਕਾ ਵਿਕਾਸ ਤੇ ਸਭ ਕਾ ਵਿਸ਼ਵਾਸ, ਪਰ ਇਸ ਟਾਈਮ ਜਿਹੜਾ ਹੈਗਾ ਉਹ ਹਿੰਦੂ ਕੱਟੜਵਾਦ ਨੂੰ ਅੱਗੇ ਲਿਆਉਣ ਦੇ ਲਈ ਉਹ ਸਾਰੇ ਲੋਕ ਜਿਹੜੇ RSS ਦੇ ਏਜੰਡੇ ਨਾਲ ਅਸਹਿਮਤ ਨੇ, ਬੇਸ਼ੱਕ ਉਹ ਕਿਸੇ ਵੀ ਸੂਬੇ ਦੇ ਹੋਣ, ਬੇਸ਼ੱਕ ਉਹ ਕਿਸੇ ਵੀ ਰੰਗ ਦੇ, ਬੇਸ਼ੱਕ ਉਹ ਕਿਸੇ ਵੀ ਪਿਛੋਕੜ ਦੇ, ਬੇਸ਼ੱਕ ਉਹ ਕਿਸੇ ਦੀ ਵੀ ਜਾਤ ਬਰਾਦਰੀ ਦੇ ਹੋਣ, ਇੱਥੋਂ ਤੱਕ ਕਿ ਕੁਝ ਹਿੰਦੂਆਂ ਵਿੱਚੋਂ ਵੀ ਬੰਦੇ ਉਹਨਾਂ ਨੂੰ ਰੜਕਦੇ ਆ ਜਿਹੜੇ RSS ਦੇ ਏਜੰਡੇ ਨਾਲ ਸਹਿਮਤ ਨਹੀਂ। ਉਹਨਾਂ ਸਾਰਿਆਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਨਿਸ਼ਾਨੇ ਤੇ ਲਿਆ ਜਾਊਗਾ। ਸੋ ਇਨਕਲਾਬੀ ਕੇਂਦਰ ਖੰਨਾ ਵੱਲੋਂ ਜਿਹੜਾ ਹੈ RTI NIA ਤੇ ਹੁਣ UAPA ਐਕਟ ਜਿਹੜਾ ਇਹਦੇ ਬਾਰੇ ਆਖਿਆ ਗਿਆ ਕਿ ਇਹ ਵਿਰੋਧੀ ਵਿਚਾਰਾਂ ਅਤੇ ਜਮਹੂਰੀ ਆਜ਼ਾਦੀਆਂ, ਜਿਹੜੇ ਡੈਮੋਕ੍ਰੇਟਸ ਫਰੀਡਮਸ ਨੇਗੀਆਂ, ਵੀ ਉਹਨਾਂ ਦੇ ਗਲ 'ਚ ਅੰਗੂਠਾ ਦੇ ਦਿੱਤਾ ਗਿਆ। ਇਸ ਕਾਲੇ ਕਾਨੂੰਨ ਦੇ ਖਿਲਾਫ ਹੁਣ ਕਿਸੇ ਵੀ ਮਤਲਬ ਇਹ ਇਹੋ ਜਿਹਾ ਕਾਨੂੰਨ ਆ ਜਿਹੜਾ ਕਿਸੇ ਵੀ ਫੀਲਡ ਵਿੱਚ ਵਿਚਰਦੇ ਬੰਦੇ ਨੂੰ, ਇਹਦੇ ਦੰਦ ਇੰਨੇ ਤਿੱਖੇ ਨੇ ਨਾ, ਇਹ ਇੰਨਾ ਭੇੜੀਆ, ਖਤਰਨਾਕ ਭੇੜੀਆ, ਜਿਹੜਾ ਕਿਸੇ ਵੀ ਬੰਦੇ ਨੂੰ ਕਿਸੇ ਵੀ ਮੌਕੇ ਮਤਲਬ ਜਿਹੜਾ ਹੈਗਾ ਕਾਬੂ ਕਰਕੇ ਉਹਨੂੰ ਉਮਰ ਕੈਦ, ਉਹਨੂੰ ਜੇਲ੍ਹ 'ਚ ਸੜਨ ਲਈ ਮਜਬੂਰ ਕਰ ਸਕਦਾ ਔਰ ਕੋਈ ਸੁਣਵਾਈ ਨਹੀਂ। ਜਦੋਂ ਟਾਡਾ ਤੇ ਪੋਟਾ ਵਰਗੇ ਐਕਟ ਲੱਗੇ ਸੀ, ਖਾਸ ਤੌਰ ਤੇ ਟਾਡਾ ਦਾ ਅਸੀਂ ਸਿੱਧੇ ਤੌਰ ਦੇ ਉੱਤੇ ਹਮਲਾ ਪੰਜਾਬ ਨੇ ਝੱਲਿਆ। ਪੰਜਾਬ ਦੇ ਸਿੱਖ ਜਗਤ ਨੂੰ ਟਾਡਾ ਨੇ ਬਹੁਤ ਵੱਡੀ ਖਤਰਨਾਕ ਜਿਹੜੀ ਆ ਸੱਟ ਆ ਉਹ ਮਾਰੀ ਸੀ। ਇੰਡੀਅਨ ਸਟੇਟ ਨੇ ਜਦੋਂ ਟਾਡਾ ਲਾਇਆ ਸੀ ਨਾ, ਤਾਂ ਟਾਡਾ ਦੇ ਬਾਰੇ ਅੱਜ ਤੱਕ ਇਹ ਗੱਲ ਕਹੀ ਜਾਂਦੀ ਆ ਕਿ ਬੰਦਿਆਂ ਨੂੰ ਫੜ ਕੇ ਜੇਲ੍ਹ 'ਚ ਤੁੰਨਣਾ, ਟਾਡਾ ਲਾ ਦੇਣੀ, 8-10 ਸਾਲਾਂ ਬਾਅਦ ਉਹ 5-10 ਸਾਲਾਂ ਬਾਅਦ ਉਹ ਬੰਦੇ ਨੇ ਜਦੋਂ ਬਰੀ ਬੁਰੀ ਹੋ ਕੇ ਚਲੇ ਜਾਣਾ ਘਰੇ, ਉਦੋਂ ਬਾਅਦ ਕੋਈ ਗੱਲ ਨਹੀਂ। ਜਿੰਨੇ ਬੰਦਿਆਂ ਨੂੰ ਟਾਡਾ ਲਾ ਕੇ ਜੇਲ੍ਹਾਂ 'ਚ ਸੁੱਟਿਆ ਗਿਆ, ਖਤਰਨਾਕ ਤੋਂ ਖਤਰਨਾਕ ਬਣਾ ਕੇ ਉਹਨਾਂ ਨੂੰ ਵੀ, ਉਹ ਤਾਂ ਬਹੁਤ ਡੇਂਜਰ ਸੀ ਬੰਦੇ, ਟਾਡਾ ਐਵੇਂ ਥੋੜੀ ਲੱਗ ਗਈ ਉਹਨਾਂ ਤੇ, ਕਿਉਂਕਿ ਪਹਿਲਾਂ NSA ਹੁੰਦੀ ਸੀ, 2 ਸਾਲ ਬਾਅਦ ਬੰਦਾ ਉਹ 'ਚੋਂ ਛੁਟਕਾਰਾ ਹੋ ਜਾਂਦਾ ਸੀ ਜੇ ਕਿਸੇ ਤੇ ਸੱਚਾ ਝੂਠਾ ਕੇਸ ਬਣਦਾ ਸੀ। ਪਰ ਟਾਡਾ ਨੇ ਤਾਂ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਮਨੁੱਖਤਾ ਨੂੰ ਝੰਬਿਆ। ਤੋ ਟਾਡਾ ਵਾਲੇ ਉਹ ਸਾਰੇ ਦੇ ਸਾਰੇ ਬੰਦੇ ਜਿਹੜੇ TADA ਐਕਟ ਸੀ, ਤੋ ਉਹ ਜਿਹੜਾ ਟੈਰਰਿਸਟ ਐਂਡ ਡਿਸਟਰਕਟਿਵ ਐਕਟ ਉਹ ਜਿਹੜਾ ਸੀਗਾ, ਉਸ ਟਾਡਾ ਦੇ ਮਾਰੇ ਹੋਏ ਬੰਦੇ ਜਿਹੜੇ ਸੀ, ਉਹ ਬੰਦੇ ਅੱਜ ਤੱਕ ਪੁੱਛਦੇ ਫਿਰਦੇ ਆ ਵੀ ਸਾਨੂੰ ਦੱਸੋ ਤਾਂ ਸਹੀ, ਸਾਨੂੰ ਸਾਡੇ ਉੱਤੇ ਇਹ ਐਕਟ ਕਿਉਂ ਲੱਗਿਆ ਸੀ। ਬਹੁਤ ਘੱਟ, ਮਸਾਂ 2 ਜਾਂ 3% ਜਿਹੜੇ ਨੇ ਟਾਡਾ ਦੇ ਐਕਟ ਦੇ ਵਿੱਚ ਸਜ਼ਾ ਹੋਈ, ਬਾਕੀ ਸਾਰੇ ਦੇ ਬਰੀ ਹੋਏ। ਇਹਦਾ ਮਤਲਬ ਉਹ ਸਾਰੇ ਦੇ ਸਾਰੇ ਲੋਕਾਂ ਤੇ ਝੂਠੇ ਪਰਚੇ ਜਿਹੜੇ ਸੀ ਉਹ ਬਣਾਏ ਸੀ। ਤੋ ਟਾਡਾ ਦੇ ਜਾਂ ਪੋਟਾ ਦੇ ਇਹੋ ਜਿਹੇ ਕਾਨੂੰਨ ਜਿਹੜੇ ਆ ਭਾਰਤੀ ਹਕੂਮਤੀ ਮਸ਼ੀਨਰੀ ਪਹਿਲਾਂ ਵੀ ਲਿਆਉਂਦੀ ਰਹੀ ਆ, ਹੁਣ ਜਿਹੜਾ ਇਹ ਨਵਾਂ ਲੈ ਕੇ ਆਏ ਨੇ। ਤੋ ਜਿਹੜਾ ਇਹ ਨਵਾਂ ਐਕਟ ਵਾ, ਇਸ ਐਕਟ ਨੇ ਜ਼ਮੀਨਾਂ ਜਾਇਦਾਦਾਂ ਕੁਰਕ ਕਰਨ ਦਾ ਹੱਕ ਵੀ ਜਿਹੜਾ ਉਹ NIA ਨੂੰ ਦੇਤਾ। NIA ਇੱਕ ਇਹੋ ਜਿਹੀ ਸੰਸਥਾ ਬਣਾਈ ਗਈ ਆ ਜਿਹੜੀ ਦਿੱਲੀ ਨੂੰ, ਜਿਹੜੀ ਨਾਗਪੁਰ ਨੂੰ, ਜਾਂ ਇਉਂ ਕਹੀਏ ਵੀ ਹਿੰਦੂ ਕੱਟੜਪੰਥੀਆਂ ਨੂੰ ਵਾਰਾ ਖਾਂਦੀ ਆ, ਉਹਨਾਂ ਨੂੰ ਜਵਾਬਦੇਹ ਆ। ਤੇ ਇਹਦਾ ਇੱਕ ਨਕਾਤੀ ਪ੍ਰੋਗਰਾਮ RSS ਦੇ ਏਜੰਡੇ ਦੇ ਨਾਲ ਅਸਹਿਮਤ ਲੋਕਾਂ ਨੂੰ ਟਾਰਗੇਟ ਕਰਨਾ ਆ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬੇਤਹਾਸ਼ਾ ਗ੍ਰਿਫਤਾਰੀਆਂ ਹੋਣ ਦੇ ਪੂਰੇ ਖਦਸ਼ੇ ਆ। ਜਿਹੜਾ ਵੀ ਬੰਦਾ ਉਹਨਾਂ ਦੇ ਚੌਖਟੇ ਵਿੱਚ ਫਿੱਟ ਨਹੀਂ ਬੈਠਦਾ ਹੋਊ, ਉਹਨੂੰ ਅੱਤਵਾਦੀ ਗਰਦਾਨ ਕੇ ਉਮਰ ਕੈਦ ਕਰਾਉਣ ਦਾ ਜਿਹੜਾ ਜੁਗਾੜ ਆ ਉਹ ਬਣਾ ਲਿਆ ਗਿਆ। ਤੇ ਇਹ ਹਿਟਲਰ ਦੇ ਜਿਹੜੇ
ਕਾਰਨਾਮੇ ਆ ਉਹਨਾਂ ਨਾਲੋਂ ਵੀ, ਜਾਂ ਇਉਂ ਕਹੀਏ ਕਿ ਜਿਹੜੀ ਇੱਥੇ ਅਸੀਂ ਅੰਗਰੇਜ਼ਾਂ ਵੇਲੇ ਕਹਿੰਦੇ ਆ ਵੀ ਗੋਰਿਆਂ ਨੇ ਆਹ ਕੀਤਾ ਉਹ ਕੀਤਾ, ਉਹ ਸਾਰਾ ਕੁਝ ਜਿਹੜਾ ਹੈ ਉਹ ਕਰਨ ਦਾ ਇੱਥੇ ਜੁਗਾੜ ਪੂਰਾ ਬਣਿਆ ਹੋਇਆ। ਪਹਿਲਾਂ ਹੀ ਬੜੇ ਬੁੱਧੀਜੀਵੀ, ਸਮਾਜਿਕ ਕਾਰਕੁਨ ਤੇ ਵਕੀਲ ਜਿਹੜੇ ਨੇ ਉਹਨਾਂ ਨੂੰ ਅਰਬਨ ਨਕਸਲ, ਸ਼ਹਿਰੀ ਨਕਸਲਾਈਟ ਕਹਿ ਕੇ ਵੀ ਇਹ ਚਲੋ ਗਨ ਨਹੀਂ ਚੱਕਦੇ, ਪਰ ਇਹ ਪੈਨ ਦੇ ਨਾਲ ਜਾਂ ਵਿਚਾਰਾਂ ਦੇ ਨਾਲ ਜਾਂ ਉਸ ਥਾਟ ਦੇ ਹੱਕ ਵਿੱਚ ਗੱਲ ਕਰਕੇ ਇਹ ਕਰਦੇ ਆ। ਹੁਣ ਇਹ ਜਿਹੜੀ ਇੰਡੀਅਨ ਸਿਸਟਮ ਆ, ਇਹ ਲੋਕਾਂ ਦੇ ਉਸ ਗੱਲ ਨੂੰ ਸਮਝਣ ਲਈ ਤਿਆਰ ਨਹੀਂ, ਉਸ ਗੱਲ ਦਾ ਹੱਲ ਕਰਨ ਲਈ ਤਿਆਰ ਨਹੀਂ, ਜਿਹਦੀ ਕਰਕੇ ਲੋਕਾਂ ਨੂੰ ਗਨ ਚੱਕਣੀ ਪੈਂਦੀ ਹੈ। ਉਹ ਕਹਿੰਦੇ ਆ ਵੀ ਗਨ ਵਾਲੀ ਗੱਲ ਤਾਂ ਅਸੀਂ ਬਾਅਦ ਚ ਦੇਖਾਂਗੇ, ਗਨ ਵਾਲਿਆਂ ਨੂੰ ਬਾਅਦ ਚ ਦੇਖਾਂਗੇ, ਪਹਿਲੋਂ ਜਿਹੜੇ ਗਨ ਦੀ ਗੱਲ ਵੀ ਸੋਚਦੇ ਆ ਉਹਨਾਂ ਦੇ ਬਾਰੇ ਇਹ ਗੱਲ ਵੀ ਕਹਿੰਦੇ ਨੇ ਕਿ ਕਿਉਂ ਗਨ ਚੱਕੀ, ਇਹਦਾ ਪੁੱਛ ਲਓ, ਅਸੀਂ ਉਹ ਵੀ ਨਹੀਂ ਬਖਸ਼ਣੇ, ਉਹਨਾਂ ਨੂੰ ਹਮਾਇਤੀ ਮੰਨ ਕੇ ਕਰਾਂਗੇ। ਤੋ ਇਸੇ ਤਰੀਕੇ ਨਾਲ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਜਿਹੜੀ ਕਮੇਟੀ ਬਣਾਈ ਆ 21 ਮੈਂਬਰੀ, ਉਹਨਾਂ ਨੇ ਵੀ ਜਿਹੜੀਆਂ ਲੋਕ ਸਭਾ ਦੇ ਵਿੱਚ ਇਹ ਗੈਰ ਕਾਨੂੰਨੀ ਗਤੀਵਿਧੀਆਂ ਰੋਕਣ ਵਾਲਾ ਬਿੱਲ ਵਾ, ਇਹਦੀ ਨਿਖੇਧੀ ਕੀਤੀ ਆ ਵੀ ਇਹੋ ਜਿਹੇ ਐਕਟ ਅੰਗਰੇਜ਼ਾਂ ਵੇਲੇ ਵੀ ਬਣੇ ਸੀ। ਤੋ ਕਮੇਟੀ ਦੇ ਆਗੂਆਂ ਨੇ ਕਿਹਾ ਵੀ ਇਹ ਜਿਹੜੇ ਫੰਡਾਮੈਂਟਲ ਰਾਈਟਸ ਨੇ, ਬੁਨਿਆਦੀ ਅਧਿਕਾਰ ਨੇ, ਵੀ ਉਹ ਰੱਦ ਕਰ ਦਿੱਤੇ ਗਏ ਆ, ਸਸਪੈਂਡ ਕਰ ਦਿੱਤੇ ਗਏ ਆ, ਤੇ ਹੁਣ ਘੱਟ ਗਿਣਤੀਆਂ ਦੇ ਵਿਰੁੱਧ ਇਸ ਐਕਟ ਨੂੰ ਵਰਤਿਆ ਜਾਊਗਾ, ਕਿਉਂਕਿ ਜਿਹੜਾ ਵੀ ਵਿਅਕਤੀ ਇਸ ਐਕਟ ਅਧੀਨ ਗ੍ਰਿਫਤਾਰ ਹੋਊਗਾ ਉਹਨੂੰ ਦਹਿਸ਼ਤਗਰਦ ਮੰਨ ਲਿਆ ਜਾਊਗਾ। ਤੇ ਇਹ ਕਾਲਾ ਕਾਨੂੰਨ ਜਿਹੜਾ ਹੈ ਇਹ ਉਸ ਤਰ੍ਹਾਂ ਦੀ ਐਕਸਟ੍ਰੀਮਿਸਟ ਜਿਹੜੀ ਸਾਈਕੀ ਆ ਉਹਦੇ ਚੋਂ ਨਿਕਲਦਾ, ਜਿਹੜੀ RSS ਪੈਦਾ ਕਰਦੀ ਆ। ਤੋ ਜਿਹੜੇ ਵਿਤਕਰੇ, ਜਿਹੜੀਆਂ ਬੇਇਨਸਾਫੀਆਂ ਤੇ ਜਿਹੜਾ ਤਸ਼ੱਦਦ ਹੁੰਦਾ ਉਹਦੀ ਗੱਲ ਕਰਾਉਣ ਦੀ ਥਾਂ ਇਸ ਤਰੀਕੇ ਨਾਲ ਲੋਕਾਂ ਦੇ ਉੱਤੇ ਇਹੋ ਜਿਹੇ ਕਾਨੂੰਨ ਥੋਪਣੇ, ਇਹਦੀ ਨਿਖੇਧੀ ਕੀਤੀ ਗਈ ਆ। ਤੇ ਅਖਬਾਰਾਂ ਤੇ ਮੈਗਜ਼ੀਨਾਂ ਦੇ ਵਿੱਚ ਵੀ ਇਹਦੀ ਚਰਚਾ ਪੂਰੇ ਜੋਬਨ ਤੇ ਆ। ਪੰਜਾਬੀ ਟ੍ਰਿਬਿਊਨ ਨੇ ਵਿਸ਼ੇਸ਼ ਸੰਪਾਦਕੀ ਜਿਹੜੀ ਆ ਉਹ ਇਸ ਗੱਲ ਦੇ ਉੱਤੇ ਲਿਖੀ ਆ, ਜਿਹੜੀ ਕਿ ਬਹੁਤ ਹੀ ਜ਼ਿਆਦਾ ਅਹਿਮ ਆ ਇਸ ਮੌਕੇ ਉੱਤੇ। ਆਮ ਤੌਰ ਤੇ ਭਾਰਤੀ ਮੀਡੀਆ ਜਿਹੜਾ ਹੈ, ਜਿਵੇਂ ਕਿ ਐਮਰਜੈਂਸੀ ਵਾਲੇ ਦਿਨਾਂ ਦੇ ਵਿੱਚ ਮੀਡੀਆ ਦੇ ਬਾਰੇ ਇਹ ਗੱਲ ਆਈ ਸੀ ਕਿ ਅਸੀਂ ਤਾਂ ਉਦੋਂ ਮੀਡੀਆ ਨੂੰ ਕਿਹਾ ਸੀ ਝੁਕ ਜਾਓ, ਲਿਫ ਜਾਓ, ਪਰ ਇਹ ਬਿਲਕੁਲ ਮੁਕੰਮਲ ਕੋਡੇ ਹੋ ਕੇ ਖੜ ਗਏ ਸਾਡੇ ਸਾਹਮਣੇ। ਸੋ ਇਸ ਤਰੀਕੇ ਦੀ ਗੱਲ ਜਿਸ ਮੀਡੀਆ ਬਾਰੇ ਕਿਸੇ ਵੇਲੇ ਕਹੀ ਗਈ ਹੋਵੇ, ਉਸ ਮੀਡੀਆ ਦੇ ਵਿੱਚੋਂ ਜਦੋਂ ਟ੍ਰਿਬਿਊਨ ਨੇ ਇਸ ਧੱਕੇਸ਼ਾਹੀ ਦੇ ਖਿਲਾਫ, ਇਸ ਕਾਲੇ ਕਾਨੂੰਨ ਦੇ ਖਿਲਾਫ ਜਾਂ ਇਹਨਾਂ ਸੋਧਾਂ ਦੇ ਖਿਲਾਫ 4 ਅੱਖਰ ਲਿਖੇ ਨੇ, ਤਾਂ ਬੜੀ ਵੱਡੀ ਗੱਲ ਮੰਨੀ ਗਈ ਆ। ਪਰ ਬਾਕੀ ਮੀਡੀਆ ਜਿਹੜਾ ਹੈ ਉਸ ਤਰੀਕੇ ਨਾਲ ਰਿਐਕਟ ਨਹੀਂ ਕਰ ਰਿਹਾ ਜਿਸ ਤਰੀਕੇ ਨਾਲ ਕਰਨਾ ਬਣਦਾ। ਤੋ ਇਸ ਗੈਰ ਜ਼ਰੂਰੀ ਸੋਧ ਬਾਰੇ ਪੰਜਾਬੀ ਟ੍ਰਿਬਿਊਨ ਨੇ ਐਡੀਟੋਰੀਅਲ ਲਿਖਿਆ ਕਿ ਵਿਰੋਧੀ ਧਿਰ ਦੇ ਵਿਰੋਧ ਦੇ ਬਾਵਜੂਦ ਰਾਸ਼ਟਰੀ ਜਾਂਚ ਏਜੰਸੀ ਜਿਹੜੀ ਆ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਦੇ ਗਠਨ ਸੰਬੰਧੀ ਬਿੱਲ ਪਾਸ ਕਰਵਾਉਣ ਦੇ 1 ਹਫ਼ਤੇ ਅੰਦਰ ਹੀ ਲੋਕ ਸਭਾ ਨੇ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਸੋਧ ਬਿੱਲ 2019 ਪਾਸ ਕਰ ਦਿੱਤਾ ਹੈ। ਸਰਕਾਰ ਅਨੁਸਾਰ ਅੱਤਵਾਦ ਨੂੰ ਰੋਕਣ ਲਈ ਅਜਿਹਾ ਕਰਨਾ ਜ਼ਰੂਰੀ ਹੈ, ਜਦੋਂ ਕਿ ਵਿਰੋਧੀ ਧਿਰ ਨੇ ਦੋਸ਼ ਲਾਇਆ ਹੈ ਕਿ ਸਰਕਾਰ ਦੇਸ਼ ਨੂੰ ਪੁਲਿਸ ਰਾਜ ਵਿੱਚ ਤਬਦੀਲ ਕਰਨ ਦੇ ਨਾਲ ਸੰਘੀ ਢਾਂਚੇ ਨੂੰ ਢਾਹ ਲਾ ਰਹੀ ਹੈ। ਇਸ ਸੋਧ ਨਾਲ ਏਜੰਸੀ ਦੇ ਹੱਥ ਮਜ਼ਬੂਤ ਹੋ ਗਏ ਹਨ। ਇਸ ਤੋਂ ਪਹਿਲਾਂ ਕਿਸੇ ਸੰਗਠਨ ਨੂੰ ਅੱਤਵਾਦੀ ਕਰਾਰ ਦੇ ਕੇ ਉਸ ਦੀ ਜਾਇਦਾਦ ਅਤੇ ਫੰਡ ਦੇ ਖਾਤੇ ਜ਼ਬਤ ਕੀਤੇ ਜਾ ਸਕਦੇ ਸਨ। ਹੁਣ ਵਿਅਕਤੀ ਨੂੰ ਵੀ ਕਿਸੇ ਅੱਤਵਾਦੀ ਸੰਗਠਨ ਦਾ ਪ੍ਰਚਾਰ ਜਾਂ ਕਿਸੇ ਰੂਪ ਵਿੱਚ ਸਹਾਇਤਾ ਕਰਨ ਉੱਤੇ ਅੱਤਵਾਦੀ ਐਲਾਨਿਆ ਜਾ ਸਕਦਾ ਹੈ। ਇਸ ਸੋਧ ਵਿੱਚ ਵਿਸ਼ੇਸ਼ ਗੱਲ ਇਹ ਹੈ ਕਿ ਰਾਸ਼ਟਰੀ ਜਾਂਚ ਏਜੰਸੀ ਹੁਣ ਸੂਬੇ ਦੀ ਸਰਕਾਰ, ਪੁਲਿਸ ਦੀ ਇਜਾਜ਼ਤ ਤੋਂ ਬਿਨਾਂ ਹੀ ਕਿਸੇ ਇਹੋ ਜਿਹੇ ਵਿਅਕਤੀ ਜਿਸ ਨੂੰ ਉਹ ਕਿਸੇ ਅੱਤਵਾਦੀ ਸੰਗਠਨ ਨਾਲ ਸੰਬੰਧਿਤ ਜਾਂ ਸਹਾਇਤਾ ਕਰਨ ਵਾਲਾ ਸਮਝਦੀ ਹੈ, ਇਹ ਜਿਹੜਾ ਨੁਕਤਾ ਨਾ ਕਿ ਸਮਝਦੀ ਹੈ, ਪਰ ਸਮਝ ਤਾਂ ਕਿਸੇ ਵੀ ਵੇਲੇ ਕਿਸੇ ਦੇ ਵੀ ਬਾਰੇ ਕੁਝ ਵੀ ਬਣ ਸਕਦੀ ਹੈ ਨਾ ਜੀ, ਜਿਹਨੂੰ ਮਰਜ਼ੀ ਚੱਕਿਆ ਜਾ ਸਕਦਾ, ਉਹਨੂੰ ਗ੍ਰਿਫਤਾਰ ਕਰ ਸਕੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ 'ਚ ਆਖਿਆ ਕਿ ਸਰਕਾਰ ਇਸ ਕਾਨੂੰਨ ਰਾਹੀਂ ਅਰਬਨ ਨਕਸਲੀਆਂ ਨੂੰ, ਸ਼ਹਿਰੀ ਨਕਸਲੀਆਂ ਨੂੰ ਅੱਤਵਾਦ ਨੂੰ ਸ਼ਹਿ ਦੇਣ ਦੀਆਂ ਕੋਸ਼ਿਸ਼ਾਂ ਉੱਤੇ ਰੋਕ ਲਗਾਏਗੀ। ਇਸ ਕਾਨੂੰਨੀ ਸੋਧ ਕਾਰਨ ਇਹ ਖਤਰਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਸਰਕਾਰੀ ਪੱਖ ਤੋਂ ਵੱਖ ਵਿਚਾਰ ਰੱਖਣ ਵਾਲਿਆਂ, ਮਨੁੱਖੀ ਅਧਿਕਾਰ ਕਾਰਕੁਨਾਂ ਤੇ ਖੱਬੇ ਪੱਖੀ ਕਾਰਕੁਨਾਂ ਨੂੰ ਸ਼ਹਿਰੀ ਨਕਸਲੀ ਕਹਿ ਕੇ ਨਿਸ਼ਾਨਾ ਬਣਾਏ ਜਾਣ ਦੀ ਸੰਭਾਵਨਾ ਹੈ। ਮਨੁੱਖੀ ਅਧਿਕਾਰਾਂ ਜਾਂ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਨੂੰ ਘਟਾਉਣ ਵਾਲਾ ਇਹ ਪਹਿਲਾ ਕਾਨੂੰਨ ਨਹੀਂ, ਬਲਕਿ ਇਸ ਤੋਂ ਪਹਿਲਾਂ ਵੀ ਇਦਾਂ ਦੇ ਕਾਨੂੰਨ ਬਣੇ। ਉਹਨਾਂ ਕਾਨੂੰਨਾਂ ਦੀ ਕਾਰਗੁਜ਼ਾਰੀ ਦੀਆਂ ਰਿਪੋਰਟਾਂ ਵਿੱਚ ਸਾਬਤ ਹੋਇਆ ਕਿ ਇਹਨਾਂ ਨਾਲ ਘੱਟ ਗਿਣਤੀ ਫਿਰਕੇ ਦੇ ਲੋਕਾਂ, ਦਲਿਤਾਂ ਅਤੇ ਰਾਜਨੀਤਿਕ ਵਿਰੋਧੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਅਜਿਹੇ ਕਾਨੂੰਨਾਂ ਦੇ ਖਿਲਾਫ ਅੰਦੋਲਨ ਹੋਏ ਤੇ ਲੋਕ ਰਾਏ ਦੇ ਕਾਰਨ ਇਹਨਾਂ ਨੂੰ ਵਾਪਸ ਵੀ ਲੈਣਾ ਪਿਆ।
ਦੇਸ਼ ਅੰਦਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦਾ ਮਿਆਰ ਅਤੇ ਕਾਰਗੁਜ਼ਾਰੀ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਹੈ। ਇਹ ਜਿਹੜੀ ਵਿਸ਼ੇਸ਼ ਗੱਲ ਹੈ, ਇਹਦੇ ਤੇ ਅਸੀਂ ਅੱਗੇ ਚਰਚਾ ਕਰਾਂਗੇ, ਪਰ ਆਪਾਂ ਇਹਨੂੰ ਕੰਪਲੀਟ ਕਰੀਏ। ਜਦੋਂ ਦੇਸ਼ ਦਾ ਗ੍ਰਹਿ ਮੰਤਰੀ ਖੁਦ ਇਹ ਕਹਿ ਰਿਹਾ ਹੋਵੇ ਕਿ ਦੇਸ਼ ਉਹਨਾਂ ਲੋਕਾਂ ਨੂੰ ਜੋ ਮਾਓਵਾਦ ਦਾ ਪ੍ਰਚਾਰ ਕਰਦੇ ਹੁਣ ਸਹਿਣ ਨਹੀਂ ਕਰੇਗਾ, ਤਾਂ ਸਵਾਲ ਉੱਠਣੇ ਸੁਭਾਵਿਕ ਨੇ ਕਿ ਕੀ ਕਿਸੇ ਵਿਚਾਰਧਾਰਾ ਨਾਲ ਸੰਬੰਧ ਰੱਖਣ ਕਾਰਨ ਹੀ ਕੋਈ ਆਦਮੀ ਦਹਿਸ਼ਤ ਪਸੰਦ ਜਾਂ ਦੇਸ਼ ਧਰੋਹ ਬਣ ਜਾਂਦਾ। ਦੇਸ਼ ਭਗਤ ਬਨਾਮ ਦੇਸ਼ ਧਰੋਹੀ ਵਰਗੀ ਸ਼ਬਦਾਵਲੀ ਦੇ ਪ੍ਰਚਾਰ ਨਾਲ ਬਣਾਏ ਜਾ ਰਹੇ ਮਾਹੌਲ ਵਿੱਚ ਅਜਿਹੇ ਕਾਨੂੰਨਾਂ ਦੀ ਦੁਰਵਰਤੋਂ ਹੋਰ ਵੀ ਵੱਧ ਜਾਣ ਦੇ ਅਸਾਰ ਹੁੰਦੇ ਹਨ। ਸੋ ਇਹ ਜਿਹੜੀ ਗੱਲ ਆਪਾਂ ਪੜ੍ਹੀ ਆ, ਉਹਦਾ ਮੇਨ ਨੁਕਤਾ ਇਹ ਹੈਗਾ ਕਿ ਸਿੱਧਾ ਕਹਿ ਦਿੱਤਾ ਗਿਆ ਕਿ NIA ਦੇ ਇਹਨੂੰ ਕਿਸੇ ਵੀ ਬੰਦੇ ਨੂੰ ਫੜਨ ਫੜਾਉਣ ਦੇ ਜਿਹੜੇ ਅਧਿਕਾਰ ਨੇ, ਜੇ ਤੁਸੀਂ ਇਹਦੀ ਹਮਾਇਤ ਨਹੀਂ ਕਰਦੇ ਤੁਸੀਂ ਦੇਸ਼ ਦੇ ਗਦਾਰ ਹੋ। ਮਤਲਬ ਕਿ ਇਸ NIA ਨੂੰ ਜਿਹੜੇ ਅਧਿਕਾਰ ਨੇ ਉਹ ਦੇਣੇ ਦਿਵਾਉਣ ਤੋਂ ਪਹਿਲਾਂ ਇਹ ਕਿਉਂ ਨਹੀਂ ਚਰਚਾ 'ਚ ਲਿਆਂਦਾ ਜਾ ਰਿਹਾ ਕਿ ਜਿਹੜੀਆਂ ਮੁਲਕ ਦੀਆਂ ਇਹੋ ਜਿਹੀਆਂ ਏਜੰਸੀਆਂ ਨੇ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵਰਗੀਆਂ, ਉਹਨਾਂ ਦਾ ਮਿਆਰ ਤੇ ਕਾਰਗੁਜ਼ਾਰੀ ਕਿਹੋ ਜਿਹੀ ਹੈ। ਕੀ ਅਸੀਂ ਪਿਛਲੇ ਸਮਿਆਂ 'ਚ ਨਹੀਂ ਦੇਖਿਆ? ਅਜੇ ਇਹਨਾਂ ਦਿਨਾਂ ਦੀ ਹੋਈ ਗੱਲ ਆ ਕਿ 30-35 ਸਾਲ ਇੱਕ ਬੰਦਾ ਜੇਲ੍ਹ 'ਚ ਰੱਖਿਆ ਤੇ ਕੱਲ ਉਹ ਜਾ ਕੇ ਪਰਸੋਂ ਆਪਦੇ ਬਾਪ ਦੀ ਕਬਰ ਦੇ ਉੱਤੇ ਉਹ ਸਿਰ ਪਟਕ ਰਿਹਾ ਸੀਗਾ ਕਿਉਂਕਿ ਉਹਨੇ ਸਾਰੀ ਉਮਰ ਜੇਲ੍ਹ 'ਚ ਕੱਢਤੀ। ਤੇ ਹੁਣ ਵੀ ਬਥੇਰੇ ਇਹੋ ਜਿਹੇ ਸਿੱਖ ਨੌਜਵਾਨ ਜੇਲ੍ਹਾਂ 'ਚ ਬੈਠੇ ਆ ਜਿਨ੍ਹਾਂ ਨੂੰ 20-20 25-25 ਸਾਲ ਹੋ ਗਏ ਤੇ ਉਹ ਕਹਿੰਦੇ ਨੇ ਅਸੀਂ ਇਹ ਜੁਰਮ ਕੀਤਾ ਹੀ ਨਹੀਂ, ਜਿਸ ਜੁਰਮ ਦੀ ਅਸੀਂ ਸਜ਼ਾ ਕੱਟ ਲਈ। ਚਲੋ ਸਾਨੂੰ ਤੁਸੀਂ ਉਮਰ ਕੈਦ ਕਰਤੀ, ਤੁਸੀਂ ਕਿਸੇ ਨੂੰ 8 ਸਾਲ ਕਟਾ ਕੇ ਭੇਜ ਦਿੱਤਾ, ਸਾਡੇ ਸਾਹਮਣੇ ਹੀ 14 ਸਾਲ ਕੱਟ ਕੇ ਵੀ ਜੇਲ੍ਹ 'ਚੋਂ ਚਲੇ ਗਏ, ਚਲੋ 20 ਸਾਲ ਬਾਅਦ ਹੀ ਸਾਨੂੰ ਕੱਢ ਦਿੰਦੇ। ਪਰ ਅੱਜ ਤਾਂ 25-25 ਸਾਲ ਹੋਣ ਵਾਲੇ ਨੇ, ਤਾਂ 25-25 ਸਾਲ ਬਾਅਦ ਵੀ ਬੇਦੋਸ਼ੇ ਸਿੱਖ ਨੌਜਵਾਨ ਜਿਹੜੇ ਨੇ ਉਹ ਜੇਲ੍ਹਾਂ 'ਚ ਜਿੱਥੇ ਬੰਦ ਨੇ, ਉੱਥੇ ਅਸੀਂ ਕਿਵੇਂ ਯਕੀਨ ਕਰੀਏ ਕਿ ਇਹ ਕਾਨੂੰਨ ਜਿਹੜਾ ਹੈ ਉਹ ਧੱਕੇ ਦਾ ਆਧਾਰ ਨਹੀਂ ਬਣੇਗਾ। ਸੋ ਇਹ ਜਿਹੜਾ ਮਿਆਰ ਆ ਇਹਨਾਂ 48 ਏਜੰਸੀਆਂ ਦਾ, ਉਹ ਪਹਿਲਾਂ ਹੀ ਸ਼ੱਕ ਦੇ ਘੇਰੇ 'ਚ ਨਹੀਂ, ਉਹ ਪੱਕੀ ਤਰ੍ਹਾਂ ਹੋ ਚੁੱਕਿਆ ਕਿ ਕਿਸੇ ਵੀ ਬੰਦੇ ਦੇ ਖਿਲਾਫ, ਕਿਸੇ ਬੰਦੇ ਦੇ ਬਾਰੇ ਮਨ ਵਿੱਚ ਗੱਲ ਆਉਣ ਦੀ ਦੇਰ ਆ ਕਿ ਫਲਾਣਾ ਟੰਗਣਾ, ਫਿਰ ਸਬੂਤ ਘਾੜੀ ਲੈ ਜਾਂਦੇ ਨੇ ਤੇ ਬੰਦਾ ਜਦ ਤੱਕ ਬਰੀ ਹੁੰਦਾ ਅਦਾਲਤ 'ਚੋਂ, ਜਦ ਤੱਕ ਉਹ ਇੱਥੇ ਹੁਣ ਸਟੇਟ ਦੇ ਨਾਲ ਲੜਨਾ ਕਿਤੇ ਸੌਖਾ ਜਿਹਾ ਕੰਮ ਆ, ਕਿਉਂਕਿ NIA ਦੇ ਉਸ ਇੰਸਪੈਕਟਰ ਦੀ ਨਿੱਜੀ ਖੁੰਦਕ ਵਾ ਕਿਸੇ ਬੰਦੇ ਨਾਲ ਕਿ ਇਹ ਹਿੰਦੂਆਂ ਵਾਂਗੂ ਨਹੀਂ ਸੋਚਦਾ, ਇਹ ਹਿੰਦੂ ਕੱਟੜਵਾਦ ਦਾ ਵਿਰੋਧ ਕਰਦਾ, ਇਹ ਇੰਡੀਅਨ ਸਟੇਟ ਦੇ ਜ਼ੁਲਮਾਂ ਦੇ ਖਿਲਾਫ ਬੋਲਦਾ, ਇਹ ਹਿਊਮਨ ਰਾਈਟਸ ਦੀ ਗੱਲ ਕਰਦਾ, ਇਹ ਭਾਰਤੀ ਸਟੇਟ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਦਾ, ਇਹ ਬੰਦਾ ਜਿਹੜਾ ਹੈਗਾ ਮੈਨੂੰ ਸੂਤ ਨਹੀਂ ਬਹਿੰਦਾ। ਇੰਨੀ ਗੱਲ ਦੇ ਉੱਤੇ ਕਿਸੇ ਅਫਸਰ ਦੇ ਦਿਮਾਗ 'ਚ ਜਦੋਂ ਗੱਲ ਆ ਗਈ, ਉਹਦਾ ਬੰਦੇ ਦਾ ਫੜੋ ਕੰਪਿਊਟਰ ਤੇ ਕੋਈ ਨਾ ਕੋਈ ਗੱਲ ਸਾਰੇ ਕੰਪਿਊਟਰ 'ਚੋਂ ਇੱਕ ਅੱਧੀ ਲਿਖ ਦਿਓ ਜਾਂ ਖੁਦ ਹੀ ਕੋਲੋਂ ਪਾ ਦਿਓ। ਜਿਵੇਂ ਅਸੀਂ ਪੰਜਾਬ ਪੁਲਿਸ ਦਾ ਕੰਮ ਦੇਖਿਆ, ਇੱਥੇ ਬੇਅੰਤ ਸਿੱਖ ਨੌਜਵਾਨਾਂ ਨੂੰ ਕੋਲੋਂ ਹਥਿਆਰ ਪਾ ਕੇ ਜੇਲ੍ਹਾਂ 'ਚ ਭੇਜਿਆ ਗਿਆ। ਤੇ ਨਿਰੰਗ ਸਿੰਘ ਇੱਕ ਇੰਸਪੈਕਟਰ ਇੱਥੇ ਇਹੋ ਜਿਹਾ ਸੀਗਾ, ਜਦੋਂ 2005-6 ਦੇ ਵਿੱਚ ਉਹਦੀ ਗ੍ਰਿਫਤਾਰੀ ਹੋਈ ਤੇ ਬੜਾ ਵੱਡਾ ਉਹਦੇ ਕੋਲੋਂ ਅਸਲੇ ਦਾ ਭੰਡਾਰ ਜਦੋਂ ਬਰਾਮਦ ਹੋਇਆ ਤੇ ਉਹਦੀ ਸਟੇਟਮੈਂਟ ਇਹ ਸੀ ਵੀ ਇੰਨਾ ਕੁ ਦਾ ਹਰੇਕ ਥਾਣੇਦਾਰ ਕੋਲੇ ਵੈਸੇ ਪਿਆ ਹੁੰਦਾ, ਕਿਸੇ ਮੁੰਡੇ ਤੇ ਫੜ ਕੇ ਪਾਉਣਾ ਹੁੰਦਾ। ਸੋ ਜਿਹੜਾ ਪੰਜਾਬ ਦੇ ਵਿੱਚ ਜਾਂ ਅਸੀਂ ਭਾਰਤ ਵਿੱਚ ਸਾਰੇ 'ਚ ਪੁਲਿਸ ਦਾ ਜਾਂ ਜਾਂਚ ਏਜੰਸੀਆਂ ਦਾ ਹਿਸਾਬ ਕਿਤਾਬ ਦੇਖਿਆ ਹੋਇਆ, ਉੱਥੇ NIA ਦੇ ਅਫਸਰਾਂ ਦੇ ਉੱਤੇ ਇਹ ਸ਼ੱਕ ਕਰਨ ਦਾ ਪੱਕਾ ਹਰੇਕ ਕੋਲੇ ਆਧਾਰ ਹੈਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੇਅੰਤ ਬੇਦੋਸ਼ੇ ਸਿੱਖ ਨੌਜਵਾਨਾਂ ਦਾ, ਬੇਦੋਸ਼ੇ ਮੁਸਲਮਾਨਾਂ ਨੌਜਵਾਨਾਂ ਦਾ, ਬੇਅੰਤ ਹੀ ਮਾਓਵਾਦ ਕਹਿ ਕੇ ਹੋਰਾਂ ਦਾ, ਦਲਿਤਾਂ ਦਾ, ਤੇ ਜਿਹਦਾ ਘਾਣ ਕਰਨਾ ਹੋਊਗਾ ਉਹ ਕਰਨ ਦਾ ਜਿਹੜਾ ਜਗਾੜਮੈਂਟ ਆ ਉਹ UAPA ਐਕਟ ਦੀਆਂ ਇਹਨਾਂ ਸੋਧਾਂ ਰਾਹੀਂ ਅਗਲਿਆਂ ਨੇ ਕਰ ਲਿਆ ਵਾ। ਤੋ ਜਿਹੜੇ ਲੋਕ ਦੂਰ ਦਰਾਡੇ ਪਰਾਂ ਬੈਠ ਕੇ ਜਾਂ ਉੱਦਾਂ ਗੱਲਾਂ ਸੁਣਦੇ ਕਰਦੇ ਰਹੇ ਨੇ, ਉਹਨਾਂ ਸਾਰਿਆਂ ਲਈ ਇਹ ਇੱਕ ਵਾਰਨਿੰਗ, ਇੱਕ ਚੇਤਾਵਨੀ ਹੈਗੀ ਆ ਕਿ ਖਤਰਨਾਕ ਦੌਰ ਜਿਹੜਾ ਹੈ, ਕਾਲਾ ਦੌਰ ਜਿਹੜਾ ਹੈ ਇਤਿਹਾਸ ਦਾ, ਉਹ ਹੁਣ ਸ਼ੁਰੂ ਹੋਣ ਲੱਗਿਆ। ਇਸ ਦੌਰ ਦੇ ਵਿੱਚ ਕਿਹੜਾ ਕਿੱਧਰ ਭੁਗਤਦਾ, ਕਿਹੜਾ ਕਿੱਧਰ ਖੜਦਾ, ਉਹ ਗੱਲਾਂ ਬਾਅਦ ਦੀਆਂ ਨੇ। ਪਰ ਇੱਥੇ ਇੱਕ ਗੱਲ ਜਿਹੜੀ ਹੈਗੀ ਆ ਉਹ ਪੱਕੇ ਤੌਰ ਦੇ ਉੱਤੇ ਸਾਨੂੰ ਅਹਿਸਾਸ ਆ ਕਿ ਪੰਜਾਬ ਦੀ ਧਰਤੀ ਲਈ, ਪੰਜਾਬ ਦੇ ਬੋਲੀ ਲਈ, ਪੰਜਾਬ ਦੇ ਹੱਕਾਂ ਲਈ, ਸਟੇਟ ਦੇ ਡਿਸਕ੍ਰਿਮੀਨੇਸ਼ਨ ਦੇ ਖਿਲਾਫ ਜਿਹੜੇ ਲੋਕ ਬੋਲਦੇ ਨੇ, ਜਿਹੜੀਆਂ ਪਿਛਲੇ ਸਮਿਆਂ ਦੇ ਵਿੱਚ ਵਧੀਕੀਆਂ ਕੀਤੀਆਂ ਨੇ ਇੰਡੀਅਨ ਸਟੇਟ ਨੇ, ਜਿਹੜੇ 1947 ਤੋਂ ਜ਼ੁਲਮ ਕੀਤੇ ਆ ਸਟੇਟ ਨੇ, ਜਿਹੜੇ ਲੋਕ ਉਹਨਾਂ ਦਾ ਵਿਰੋਧ ਕਰਦੇ ਨੇ, ਜਿਹਦੇ ਵਿੱਚ ਕੋਈ ਪੱਤਰਕਾਰ ਹੋ ਸਕਦਾ, ਕੋਈ ਪ੍ਰਚਾਰਕ ਹੋ ਸਕਦਾ, ਕੋਈ ਲਿਖਾਰੀ ਹੋ ਸਕਦਾ, ਕੋਈ ਵਿਦਵਾਨ ਹੋ ਸਕਦਾ, ਕੋਈ ਵਕੀਲ ਹੋ ਸਕਦਾ, ਹਰ ਉਹ ਬੰਦੇ ਨੂੰ ਡਰਾ ਦੇਣਾ ਚਾਹੁੰਦੇ ਆ। ਕੋਈ ਬੰਦਾ ਲਿਖ ਕੇ ਜਾਂ ਬੋਲ ਕੇ ਸਿੱਖ ਹੱਕਾਂ ਦੀ ਪੈਰਵਾਈ ਕਰਦਾ, ਸਟੇਟ ਦੇ ਜ਼ੁਲਮਾਂ ਦਾ ਵਿਰੋਧ ਕਰਦਾ, ਤੇ ਉਸ ਬੰਦੇ ਨੂੰ ਜਿਹੜਾ ਉਹਦੇ ਹੱਕ 'ਚ ਲਿਖਦਾ ਕਰਦਾ ਸੀ ਉਹ ਵੀ ਡਰੇਗਾ, ਤੇ ਜਿਹੜਾ ਬੰਦਾ
ਵਕੀਲ ਬਣ ਕੇ ਅਦਾਲਤ ਵਿੱਚ ਉਹਦੀ ਪੈਰਵਾਈ ਕਰਦਾ ਸੀ ਉਹ ਵੀ ਡਰੇਗਾ, ਤੇ ਜਿਹੜਾ ਉਹਨੂੰ ਕੋਈ ਹੋਰ ਮਿਲਣ ਗਿਲਣ ਵਾਲਾ ਸਮਾਜ ਦੇ ਵਿੱਚੋਂ ਸੀ ਉਹ ਵੀ ਡਰੇਗਾ। ਹਰ ਇੱਕ ਬੰਦੇ ਨੂੰ ਡਰਾ ਦੇਣ ਦੀ ਜਿਹੜੀ ਨੀਤੀ ਆ, ਹਰ ਇੱਕ ਬੰਦੇ ਦੇ ਮਨ ਵਿੱਚ ਇੱਕ ਦਹਿਸ਼ਤ ਪਾ ਦੇਣ ਦੀ ਜਿਹੜੀ ਨੀਤੀ ਆ, ਉਹਦੇ ਤਹਿਤ ਜਿਹੜਾ ਇਹ ਸਾਰਾ ਜਿਹੜਾ ਖੇਡਾ ਉਹ ਪੂਰੇ ਸਿਖਰ ਤੇ ਆ। ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਜਵਾਨੀ ਦੇ ਲਈ ਬੇਤਹਾਸ਼ਾ ਮਾੜੇ ਦਿਨ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ। ਹੁਣ ਇਸ ਕਾਲੇ ਦੌਰ ਦਾ ਸਾਹਮਣਾ ਸਿੱਖ ਜਵਾਨੀ ਕਿਵੇਂ ਕਰਦੀ ਆ ਇਹ ਤਾਂ ਇਤਿਹਾਸ ਦੱਸੂਗਾ, ਪਰ ਪੰਜਾਬ ਦੀ ਉਸ ਲੀਡਰਸ਼ਿਪ ਨੂੰ ਬਹੁਤ ਜ਼ਿਆਦਾ ਵਧਾਈ ਦਿੰਨੇ ਆ ਜਿਨੇ ਸਹੀ ਮੌਕੇ ਉੱਤੇ ਸਹੀ ਸਟੈਂਡ ਲਿਆ। 15 ਅਗਸਤ ਨੂੰ ਕਾਲੇ ਝੰਡੇ ਲਹਿਰਾ ਕੇ ਥਾਂ ਥਾਂ ਦੇ ਉੱਤੇ ਭਾਰਤੀ ਹਕੂਮਤੀ ਮਸ਼ੀਨਰੀ ਦੇ ਉਸ ਜ਼ੁਲਮ ਦਾ ਵਿਰੋਧ ਕਰਨ ਦਾ ਜਿਹੜਾ ਫੈਸਲਾ, ਉਹਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੋੜੀ ਆ। ਸਾਰੇ ਦੁਨੀਆ ਭਰ ਦੇ ਵਿੱਚ ਬੈਠੇ ਹੋਏ ਜਿੰਨੇ ਲੋਕ ਨੇ ਉਹਨਾਂ ਦੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਜੇ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਸਿੱਖ ਹੱਕਾਂ ਦੀ ਗੱਲ ਕਰਨ ਵਾਲੇ ਲੋਕ ਸਰਗਰਮ ਰਹਿਣ, ਜੇ ਚਾਹੁੰਦੇ ਹੋ ਕਿ ਜਿਹੜੇ ਸਟੇਟ ਮਸ਼ੀਨਰੀ ਜ਼ੁਲਮ ਕਰਦੀ ਆ ਉਹਨਾਂ ਦਾ ਵਿਰੋਧ ਕਰਨ ਵਾਲੇ ਲੋਕ ਇੱਥੇ ਸਰਗਰਮ ਰਹਿਣ, ਤੇ ਜੇ ਚਾਹੁੰਦੇ ਹੋ ਕਿ 1947 ਤੋਂ ਹੋ ਰਹੀਆਂ ਵਧੀਕੀਆਂ, ਜ਼ੁਲਮਾਂ, ਅਤਿਆਚਾਰਾਂ ਤੇ ਡਿਸਕ੍ਰਿਮੀਨੇਸ਼ਨ ਦੇ ਖਿਲਾਫ ਸਰਗਰਮ ਜਿਹੜੇ ਲੋਕ ਨੇ ਉਹ ਕੰਮ ਕਰਦੇ ਰਹਿਣ, ਤਾਂ ਤੁਹਾਡਾ ਇਹ ਫਰਜ਼ ਬਣਦਾ ਕਿ ਇਸ ਕਾਲੇ ਕਾਨੂੰਨ ਦਾ ਵਿਰੋਧ ਕਰੋ ਤੇ ਨਾਲ ਦੀ ਨਾਲ 15 ਅਗਸਤ ਵਾਲੇ ਦਿਨ ਜਿਹੜਾ ਇਹਦੇ ਖਿਲਾਫ ਪੰਜਾਬ ਦੀ ਧਰਤੀ ਉੱਤੋਂ ਕਾਲਾ ਦਿਵਸ ਮਨਾਏ ਜਾਣ ਦਾ ਐਲਾਨ ਹੋਇਆ ਉਹਦੀ ਹਮਾਇਤ ਕਰੋ। ਸੋ ਇਹ ਸਾਰਾ ਕੁਝ ਚਰਚਾ 'ਚ ਲਿਆਉਣ ਮੌਕੇ ਸਾਡੇ ਜ਼ਿਹਨ ਦੇ ਵਿੱਚ, ਸਾਡੇ ਮਾਨਸਿਕਤਾ ਦੇ ਵਿੱਚ ਇਹ ਗੱਲ ਵੀ ਵਸੀ ਹੋਈ ਆ ਕਿ ਸਾਡੇ ਵਿੱਚੋਂ ਪਤਾ ਨਹੀਂ ਕਦੋਂ ਕਿਹਦੀ ਵਾਰੀ ਆ ਜਾਣੀ ਆ, ਕਿਉਂਕਿ ਜੋ ਕੁਝ ਅਸੀਂ ਪੰਥ ਲਈ ਜਾਂ ਪੰਜਾਬ ਲਈ ਲਿਖਦੇ, ਬੋਲਦੇ, ਸੋਚਦੇ ਕਰਦੇ ਆ, ਸਟੇਟ ਮਸ਼ੀਨਰੀ ਦੇ ਹਿਸਾਬ ਨਾਲ ਜਾਂ UAPA ਐਕਟ ਦੀਆਂ ਨਵੀਆਂ ਸੋਧਾਂ ਦੇ ਹਿਸਾਬ ਦੇ ਨਾਲ ਅਸੀਂ ਵੀ ਉਸੇ ਕੈਟਾਗਰੀ 'ਚ ਆਉਂਦੇ ਆ, ਤੇ ਸਾਨੂੰ ਵੀ ਉਮਰ ਕੈਦਾਂ ਜਾਂ ਫਾਂਸੀਆਂ ਤੱਕ ਦਾ ਜੁਗਾੜ ਜਿਹੜਾ ਹੈਗਾ, ਕਿਉਂਕਿ ਫਿਰ ਤਾਂ ਕਹਾਣੀ ਘੜਨੀ ਹੁੰਦੀ ਆ ਕਿ ਇਹਦੇ ਕੋਲੋਂ 10 ਬੰਬ ਫੜੇ ਆ, 4 ਅਸਾਲਟਾਂ ਫੜੀਆਂ, 3, ਤੇ ਸਾਡੇ ਜਿਹੜੇ ਭੋਲੇ ਲੋਕ ਨੇਗੇ ਭਾਰਤੀ ਮੀਡੀਆ ਦੇ ਟਰੈਪ ਵਿੱਚ ਫਸ ਕੇ ਜਦੋਂ ਹੀ ਲੱਗ ਜਾਂਦੇ ਆ। ਇਹ ਤਾਂ ਮੈਨੂੰ ਪਹਿਲਾਂ ਹੀ ਲੱਗਦਾ ਸੀ। ਉਹ ਭਾਈ ਇੰਡੀਅਨ ਸਟੇਟ ਬੜੀ ਝੂਠੀ, ਬੇਈਮਾਨ ਤੇ ਜ਼ਾਲਮ ਸਟੇਟ ਆ, ਤੁਸੀਂ ਇਹਦੇ ਅਸਲ ਰੂਪ ਨੂੰ ਅਜੇ ਜਾਣਿਆ ਹੀ ਨਹੀਂ। ਜਿਹੜੀ ਗੱਲ ਮਿਸਟਰ ਜਨਾਹ ਸਾਰੇ ਸਿੱਖ ਭਾਈਚਾਰੇ ਨੂੰ ਸਮਝਾਉਣਾ ਚਾਹੁੰਦਾ ਸੀ ਕਿ ਤੁਸੀਂ ਅਜੇ ਇਹਨਾਂ ਦਾ ਅਸਲੀ ਰੂਪ ਦੇਖਿਆ ਹੀ ਨਹੀਂ। ਸੋ ਉਹ ਅਸਲੀ ਰੂਪ ਜਿਹੜਾ ਹੈ ਉਹ ਸਾਡੇ ਸਾਹਮਣੇ ਦਿਨੋਂ ਦਿਨ ਨੰਗਾ ਹੋ ਰਿਹਾ, ਤੇ ਇਸ ਮੌਕੇ ਪੂਰੇ ਦਾ ਪੂਰਾ ਜਿਹੜਾ ਸਿੱਖ ਜਗਤ ਵਾ ਉਹਦੇ ਅੰਦਰ ਇੱਕ ਜਿਹੜੀ ਹੈਗੀ ਆ ਇੱਕ ਤਣਾਅ ਵਾਲੀ ਸਥਿਤੀ ਆ ਉਹ ਪੈਦਾ ਹੋਈ ਹੋਈ ਆ। ਸਾਰੇ ਜਿਹੜੇ ਸਮਝਦਾਰ ਲੋਕ ਨੇ ਉਹਨਾਂ ਦੇ ਮਨ ਦੇ ਅੰਦਰ ਇਸ ਗੱਲ ਦੀ ਇੱਕ ਸੰਵੇਦਨਾ ਹੈ। ਸੋ ਸਾਰੇ ਸਮੁੱਚੇ ਕੌਮ ਨੂੰ, ਸਮੁੱਚੇ ਭਾਈਚਾਰੇ ਨੂੰ, ਦੂਰ ਦਰਾਡੇ ਵਸਦੇ ਲੋਕਾਂ ਨੂੰ ਕਾਲ ਦਿੰਨੇ ਆ ਕਿ 15 ਅਗਸਤ ਵਾਲੇ ਦਿਨ ਜਿਹੜਾ ਕਾਲਾ ਦਿਵਸ ਮਨਾਇਆ ਜਾ ਰਿਹਾ ਉਹਦੇ ਵਿੱਚ ਸ਼ਮੂਲੀਅਤ ਕਰੋ, ਸਾਥ ਦਿਓ। ਸੋ ਇੰਨਾ ਕਹਿੰਦਾ ਫਤਿਹ ਅਰਜ਼ ਕਰਦਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।